ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੋਲ੍ਹ ਦਿੱਤੀ ਆ। ਇਹਨਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਜਿਹੜੇ ਟ੍ਰੇਲਰ ਆ ਲੈ ਸਕਦੇ ਹੋ। ਡਰਾਈ ਵੈਨ ਰੀਫਰਜ਼ ਜਿਹੜੇ ਇਹਨਾਂ ਦੇ ਕੋਲ ਉਪਲਬਧ ਨੇ, ਵੱਡੀ ਇਹਨਾਂ ਦੇ ਕੋਲ ਇਨਵੈਂਟਰੀ ਆ ਅਤੇ ਫਾਈਨੈਂਸਿੰਗ ਵੀ ਖੁਦ ਕਰਦੇ ਨੇ। ਆਪਣੇ ਪੰਜਾਬੀ ਮੁੰਡੇ ਵੀ ਉੱਥੇ ਕੰਮ ਕਰਦੇ ਨੇ। ਉਹਨਾਂ ਦੇ ਨਾਲ ਗੱਲ ਕਰਨ ਦੇ ਲਈ ਤੁਸੀਂ ਉਹਨਾਂ ਨੂੰ ਸੰਪਰਕ ਕਰੋ। ਕੋਸਟ ਹੁੰਡਾਈ ਟ੍ਰੇਲਰ ਡੀਲਰਸ਼ਿਪ ਫਰੈਜ਼ਨੋ ਵਾਲਿਆਂ ਨੂੰ 909 786 8008 9097868008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਪਹਿਲੀਆਂ ਖਬਰਾਂ ਵੱਲ ਆਈਏ। ਕੱਲ੍ਹ ਜਿਹੜੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਅਤੇ ਉਹਨਾਂ ਦੀ ਅਤੇ ਜਿਹੜੇ ਚੱਕ ਸ਼ੂਮਰ ਆ ਅਤੇ ਨਾਲ ਦੀ ਨਾਲ ਜਿਹੜੇ ਆਉਣ ਵਾਲੇ ਜਿਹੜੇ ਹਾਊਸ ਸਪੀਕਰ ਆ ਨੈਂਸੀ ਪਲੋਸੀ, ਉਹਨਾਂ ਦੀ ਵਾਈਟ ਹਾਊਸ ਦੇ ਵਿੱਚ ਮੀਟਿੰਗ ਹੋਈ ਅਤੇ ਕਾਫੀ ਮੀਟਿੰਗ ਜਿਹੜੀ ਆ ਉਹ ਗਰਮ ਰਹੀ। ਉਸ ਮੀਟਿੰਗ ਦੇ ਵਿੱਚ ਜਿਹੜਾ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਵੀ ਜੇ ਤੁਸੀਂ $5 ਬਿਲੀਅਨ ਜਿਹੜਾ ਵਾਲ ਜਿਹੜੀ ਆ ਬਣਾਉਣੀ ਹੈਗੀ ਬਾਰਡਰ 'ਤੇ ਉਹ ਨਹੀਂ ਦਿੰਦੇ ਅਤੇ ਮੈਂ ਗਵਰਨਮੈਂਟ ਸ਼ਟ ਡਾਊਨ ਕਰ ਦਊਂਗਾ। ਸੋ ਉਹਨਾਂ ਨੇ ਇਹੀ ਕਿਹਾ ਵੀ ਇਹਦਾ ਮਤਲਬ ਤੁਸੀਂ ਰਿਸਪੋਂਸੀਬਿਲਿਟੀ ਆਪ ਲੈਂਦੇ ਆ। ਅਤੇ ਉਹਨਾਂ ਨੇ ਕਿਹਾ ਹਾਂ ਮੈਂ ਆਪਣੇ ਲੋਕਾਂ ਨੂੰ ਕਲੀਅਰ ਦੱਸਣਾ ਚਾਹੁੰਦਾ ਹਾਂ ਵੀ ਇਹ ਜਿਹੜੀ ਸਿਕਿਉਰਿਟੀ ਆ ਉਹ ਸਾਡੀ ਜਿਹੜੀ ਆ ਪ੍ਰਾਇਓਰਟੀ ਹੈਗੀ ਆ। ਸੋ ਇਹ ਤੋਂ ਬਾਅਦ ਜਿਹੜਾ ਆ ਮੀਡੀਆ ਦੇ ਵਿੱਚ ਕਾਫੀ ਰੌਲਾ ਰੱਪਾ ਪਿਆ ਵੀ ਪਹਿਲੀ ਵਾਰੀ ਹੋਇਆ ਵੀ ਵਾਈਟ ਹਾਊਸ ਦੇ ਵਿੱਚ ਜਿਹੜੀ ਇਹ ਮੀਟਿੰਗ ਆ 13 ਮਿੰਟ ਦੇ ਲਈ ਜਿਹੜੀ ਆ ਲਾਈਵ ਦਿਖਾਈ ਗਈ। ਨਹੀਂ ਤਾਂ ਯੂਜ਼ਲੀ ਕੀ ਹੁੰਦਾ ਆ, ਕਹਿੰਦੇ ਵੀ ਬਿਹਾਈਂਡ ਦਾ ਡੋਰ ਗੱਲਬਾਤ ਹੁੰਦੀ ਆ ਅਤੇ ਬਾਹਰ ਆ ਕੇ ਜਿਹੜੀਆਂ ਦੋਨੋਂ ਧਿਰਾਂ ਕਹਿ ਦਿੰਦੀਆਂ ਆ ਵੀ ਨਹੀਂ ਜੀ ਸਾਡੀ ਮੀਟਿੰਗ ਬਹੁਤ ਵਧੀਆ ਰਹੀ। ਸੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹ ਕਹਿ ਰਹੇ ਆ ਵੀ ਮੈਂ ਟਰਾਂਸਪੇਰੈਂਸੀ ਸ਼ੋਅ ਕਰਨੀ ਚਾਹੁੰਦਾ ਆ ਵੀ ਹਾਂ ਮੈਂ ਸਾਹਮਣੇ ਲੋਕਾਂ ਦੇ ਕਹਿਣਾ ਚਾਹੁੰਦਾ ਵੀ ਡੈਮੋਕ੍ਰੇਟਸ ਦਾ ਕੀ ਸਟੈਂਡ ਆ ਅਤੇ ਮੇਰਾ ਕੀ ਸਟੈਂਡ ਆ। ਅਤੇ ਦੂਜੇ ਪਾਸੇ ਜਿਹੜੇ ਡੈਮੋਕ੍ਰੇਟਸ ਆ ਉਹ ਕਹਿੰਦੇ ਵੀ ਨਹੀਂ ਉਹਨਾਂ ਦਾ ਜਿਹੜਾ ਇਹ ਇੱਦਾਂ ਨਹੀਂ ਕਰਨਾ ਚਾਹੀਦਾ ਸੀ, ਇਹ ਬਿਲਕੁਲ ਗਲਤ ਆ। TV ਦੇ ਉੱਤੇ ਜਿਹੜਾ ਲਾਈਵ ਇਹ ਨਹੀਂ ਹੋਣੀ ਚਾਹੀਦੀ ਸੀ, ਬਿਹਾਈਂਡ ਦਾ ਡੋਰ ਜਿਹੜੀ ਹੋਣੀ ਚਾਹੀਦੀ ਸੀ। ਅਤੇ ਦੂਸਰੇ ਪਾਸੇ ਜਿਹੜਾ ਕੱਲ੍ਹ ਫਰਾਂਸ ਦੇ ਵਿੱਚ ਇੱਕ ਅਟੈਕ ਹੋਇਆ, ਟੈਰਰਿਸਟ ਅਟੈਕ ਇੱਕ ਕ੍ਰਿਸਮਸ ਮਾਰਕੀਟ ਦੇ ਵਿੱਚ, ਅਤੇ ਉਹਦੀ ਬਾਬਤ ਵੀ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨੂੰ ਯੂਜ਼ ਕਰਨਾ ਚਾਹਿਆ ਵੀ ਹਾਂ ਅਸੀਂ ਜਿਹੜੀ ਆ ਬਾਰਡਰ ਦੀ ਸਿਕਿਉਰਿਟੀ ਟਾਈਟ ਕਰਨਾ ਚਾਹੁੰਦੇ ਹਾਂ, ਦੇਖੋ ਵੀ ਬਾਕੀ ਮੁਲਕਾਂ 'ਚ ਕਿਸ ਤਰ੍ਹਾਂ ਹੋ ਰਿਹਾ ਆ। ਸੋ ਅਲਟੀਮੇਟਲੀ ਜਿਹੜਾ ਆ ਉਹ ਮੁੜ ਘੇੜ ਕੇ ਜਿਹੜਾ ਆ ਸਾਰਾ ਆਪਣਾ ਪੁਆਇੰਟ ਉਹ ਬਾਰਡਰ 'ਤੇ ਇਮੀਗ੍ਰੇਸ਼ਨ 'ਤੇ ਲੈ ਆਉਂਦੇ ਆ। ਜੀ ਬਿਲਕੁਲ। ਇਸ ਦੇ ਵਿੱਚ ਦੱਸ ਜਾਈਏ ਵੀ ਜਿਹੜਾ ਸ਼ਾਊਟਿੰਗ ਮੈਚ ਆ ਜਿੱਦਾਂ ਤੁਸੀਂ ਦੱਸਿਆ ਵੀ ਇਹਨਾਂ ਤਿੰਨਾਂ ਦਾ ਹੋਇਆ, ਉੱਦਾਂ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਵੀ ਉੱਥੇ ਮੌਜੂਦ ਸੀਗੇ ਪਰ ਉਹ ਚੁੱਪ-ਚਾਪ ਜ਼ਿਆਦਾ ਉਸ ਦੇ ਵਿੱਚ ਉਹ ਨਹੀਂ ਬੋਲੇ। ਉੱਧਰ ਜਿਹੜੇ ਡੈਮੋਕ੍ਰੇਟ ਆ ਜਿੱਦਾਂ ਤੁਸੀਂ ਦੱਸਿਆ ਵੀ ਉਹ ਡਾਲਰ ਨਹੀਂ ਦੇਣਾ ਚਾਹੁੰਦੇ ਅਤੇ ਰਾਸ਼ਟਰਪਤੀ ਟਰੰਪ ਜਿਹੜੇ $5 ਬਿਲੀਅਨ ਦੀ ਮੰਗ ਕਰ ਰਹੇ ਆ। ਇਹ ਕਹਿੰਦੇ ਆ ਵੀ ਅਸੀਂ $1.5 ਬਿਲੀਅਨ ਜਿਹੜਾ ਤੁਹਾਨੂੰ ਬਾਰਡਰ ਸਿਕਿਉਰਿਟੀ ਦੇ ਲਈ ਜਿਹੜਾ ਦੇ ਸਕਦੇ ਹਾਂ ਪਰ ਵਾਲ ਦੇ ਲਈ ਨਹੀਂ ਤੁਹਾਨੂੰ ਮਿਲਣਗੇ। ਸਭ ਨੂੰ ਯਾਦ ਦਿਵਾਉਣਾ ਚਾਹੁੰਦੇ ਹਾਂ ਜਦੋਂ ਕੈਂਪੇਨ ਚੱਲ ਰਿਹਾ ਸੀਗਾ ਜਿਹੜੇ ਉਸ ਟਾਈਮ ਦੇ ਉੱਤੇ ਡੋਨਲਡ ਟਰੰਪ ਆ ਉਹ ਇਹੀ ਕਹਿੰਦੇ ਸੀਗੇ ਵੀ ਜਿੰਨੀ ਵੀ ਵਾਲ ਬਣਨੀ ਆ $1 ਜਿਹੜਾ ਮੈਕਸੀਕੋ ਤੋਂ ਲੈਣਾ ਆ। ਸੋ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਕਾਂਗਰਸ ਤੋਂ ਕਿਉਂ ਪੈਸੇ ਮੰਗ ਰਹੇ ਆ। ਮੈਕਸੀਕੋ ਤੋਂ ਇਹਨਾਂ ਨੂੰ ਜਿਹੜੇ ਡਾਲਰ ਆ ਉਹ ਮੰਗਣੇ ਚਾਹੀਦੇ ਨੇ ਵੀ ਤੁਸੀਂ ਦਿਓ ਸਾਨੂੰ $5 ਬਿਲੀਅਨ 10 ਬਿਲੀਅਨ 20 ਮਿਲੀਅਨ ਜਿੰਨੇ ਵੀ ਬਿਲੀਅਨ ਚਾਹੀਦੇ ਆ ਲਓ ਉਹਨਾਂ ਦੇ ਕੋਲੋਂ ਅਤੇ ਤੁਸੀਂ ਆਪਣੀ ਵਾਲ ਜਿਹੜੀ ਖੜੀ ਕਰੋ ਕਿਉਂਕਿ ਲੋਕਾਂ ਨੂੰ ਤਾਂ ਇਹੀ ਉਦੋਂ ਇਹਨਾਂ ਨੇ ਚੁਣਾਵੀ ਵਾਅਦਾ ਕੀਤਾ ਸੀਗਾ। ਸੋ ਇਹ ਕੁਛ ਹੋ ਰਿਹਾ ਆ। ਉੱਧਰ ਜਿੱਦਾਂ ਤੁਸੀਂ ਦੱਸਿਆ ਵੀ ਇਹਨਾਂ ਨੇ ਫਰਾਂਸ ਦੇ ਵਿੱਚ ਹੋਇਆ ਜਿਹੜਾ ਅੱਤਵਾਦੀ ਹਮਲਾ ਆ ਉਸ ਨੂੰ ਕਾਫੀ ਵਰਤਣ ਦੀ ਕੋਸ਼ਿਸ਼ ਕੀਤੀ ਪਰ ਉੱਧਰ ਓਹਾਇਓ ਟਲੀਡੋ ਦੇ ਵਿੱਚ ਜਿਹੜੇ ਆਪਣੇ ਹੀ ਇਹਨਾਂ ਦੇ ਅਮਰੀਕੀ ਮੂਲ ਦੇ ਜਿਹੜੇ ਲੋਕ ਆ ਜਿਹੜੇ ਆਈਸਿਸ ਦੀ ਗੱਲਾਂ ਦੇ ਵਿੱਚ ਆ ਕੇ ਇੱਥੇ ਹੀ ਅਮਰੀਕਾ ਦੇ ਵਿੱਚ ਹਮਲਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਆ ਉਸ ਦੇ ਬਾਬਤ ਜਿਹੜੇ ਉਹਨਾਂ ਨੇ ਚੁੱਪ ਧਾਰੀ ਰੱਖੀ ਆ ਕਿਉਂਕਿ ਉਹ ਵੀ ਇੱਕ ਬਹੁਤ ਵੱਡਾ ਖਤਰਾ ਬਣਿਆ ਪਿਆ ਆ ਕਿਉਂਕਿ ਆਈਸਿਸ ਵਾਲੇ ਟਵਿੱਟਰ 'ਤੇ ਵੀ ਆ ਹਰ ਇੱਕ ਜਗ੍ਹਾ 'ਤੇ ਔਨਲਾਈਨ ਉਹਨਾਂ ਦਾ ਪ੍ਰੋਪੇਗੈਂਡਾ ਜਿਹੜਾ ਉਹ ਚੱਲ ਰਿਹਾ ਆ ਅਤੇ ਲੋਕ ਜਿਹੜੇ ਕੁਛ ਕਹਿ ਲਓ ਵੀ ਉਹਨਾਂ ਦੇ ਮਨ ਦੇ ਵਿੱਚ ਅਜਿਹੀਆਂ ਗੱਲਾਂ ਹੁੰਦੀਆਂ ਅਤੇ ਉਹ ਚੀਜ਼ਾਂ ਉਹ ਜ਼ਿਆਦੀਆਂ ਭੜਕਾ ਕੇ ਅਤੇ ਫਿਰ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਆ। ਕੱਲ੍ਹ ਜਿਹੜੇ 2 ਬੰਦੇ ਓਹਾਇਓ ਟਲੀਡੋ ਦੇ ਲਾਗੋਂ ਜਿਹੜੇ ਉਹਨਾਂ ਨੇ ਫੜੇ ਵੀ ਸੀ, ਇੱਕ ਬੰਦਾ ਇੱਕ ਔਰਤ ਜਿਨ੍ਹਾਂ ਨੇ ਇੱਦਾਂ ਹਮਲਾ ਕਰਨ ਦੀ ਸਾਜ਼ਿਸ਼ ਜਿਹੜੀ ਉਹ ਰਚੀ ਹੋਈ ਸੀਗੀ। ਸੋ ਉਹਦੇ ਬਾਰੇ ਵੀ ਜ਼ਰੂਰ ਚਿੰਤਾ ਰੱਖਣ ਦੀ ਜ਼ਰੂਰਤ ਆ। ਨਾਲ ਦੇ ਨਾਲ ਮਾਸ ਸ਼ੂਟਿੰਗ ਜਿਹੜੀਆਂ ਹੁੰਦੀਆਂ ਆ ਬੰਦੂਕਾਂ ਦੇ ਨਾਲ ਲੋਕ ਅਕਸਰ ਜਿਹੜੇ ਆ ਉਹ ਮਾਰੇ ਜਾਂਦੇ ਨੇ ਉਹਨਾਂ ਦੇ ਪ੍ਰਤੀ ਵੀ ਜਿਹੜਾ ਜ਼ਰੂਰ ਚਾਹੀਦਾ ਆ। ਬਾਰਡਰ ਨੂੰ ਜ਼ਰੂਰ ਜਿਹੜਾ ਸਿਕਿਉਰ ਕਰਨਾ ਚਾਹੀਦਾ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਉਦੋਂ ਸਭ ਨੂੰ ਯਾਦ ਹੋਣਾ ਹਰਜੋਤ ਸਿੰਘ ਜੀ ਜਦੋਂ ਕਾਫਲਾ ਆ ਰਿਹਾ ਸੀਗਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਖੁਦ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਕਹਿ ਰਹੇ ਸੀਗੇ ਵੀ ਇਹਨਾਂ ਦੇ ਵਿੱਚ ਜਿਹੜੇ ਕੁਛ ਸ਼ਰਾਰਤੀ ਅਨਸਰ ਕਈ ਤਾਂ ਇੱਥੋਂ ਤੱਕ ਵੀ ਕਿਹਾ ਸੀਗਾ ਵੀ ਕਈ ਅੱਤਵਾਦੀ ਵੀ ਜਿਹੜੇ ਇੱਧਰ ਅਮਰੀਕਾ ਦੇ ਵਿੱਚ ਇਸ ਕਾਫਲੇ ਦੇ ਜ਼ਰੀਏ ਦਾਖਲ ਹੋਣ ਦੀ ਕੋਸ਼ਿਸ਼ ਜਿਹੜੇ ਉਹ ਕਰ ਰਹੇ ਨੇ। ਉਹ ਕਾਫਲੇ ਦੇ ਵਿੱਚੋਂ ਕਿਸੇ ਨੂੰ ਵੀ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਅਜੇ ਤੱਕ
ਜਿਹੜੀ ਇੱਦਾਂ ਨਹੀਂ ਮਿਲੀ ਆ। ਕੱਲ੍ਹ ਵੀ ਜਿੱਦਾਂ ਤੁਹਾਨੂੰ ਦੱਸਿਆ ਸੀ 3000 ਦੇ ਕਰੀਬ ਲੋਕਾਂ ਨੂੰ ਇੱਕ ਦਿਨ ਦੇ ਵਿੱਚ ਹਿਰਾਸਤ ਦੇ ਵਿੱਚ ਜਿਹੜੇ ਕਸਟਮ ਬਾਰਡਰ ਪੈਟਰੋਲ ਏਜੰਟ ਆ ਜਿਹੜੇ ਸਦਰਨ ਬਾਰਡਰ ਦੇ ਉੱਤੇ ਆ ਉਹਨਾਂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਹੜੇ ਕਿ ਬਾਰਡਰ ਟੱਪਣ ਦੀ ਕੋਸ਼ਿਸ਼ ਗੈਰ ਕਾਨੂੰਨੀ ਢੰਗ ਦੇ ਨਾਲ ਕਰ ਰਹੇ ਸੀਗੇ। ਸੋ ਕਾਫੀ ਜਿਹੜਾ ਮਸਲਾ ਹੈ ਇਸ ਟਾਈਮ ਭਖਿਆ ਹੋਇਆ ਆ। ਡਾਲਰਾਂ ਦੀ ਮੰਗ ਜਿਹੜੀ ਹੈ ਹੁਣ ਕਾਂਗਰਸ ਤੋਂ ਹੋ ਰਹੀ ਆ, ਜਿਸ ਦਾ ਇਹਨਾਂ ਨੇ ਵਾਅਦਾ ਕੀਤਾ ਸੀਗਾ ਵੀ ਮੈਕਸੀਕੋ ਤੋਂ ਆਪਾਂ ਇੱਕ ਪੈਨੀ ਜਿਹੜੀ ਆ ਉਸਦੀ ਉਹ ਲੈਣੀ ਆ। ਅਤੇ ਜੇ ਆਪਾਂ ਹਰਜੋਤ ਸਿੰਘ ਜੀ ਨਾਲ ਹੀ ਜਿੱਦਾਂ ਤੁਸੀਂ ਫਰਾਂਸ ਵਾਲੀ ਖਬਰ ਵੀ ਜਿਹੜੀ ਦੱਸ ਹੀ ਰਹੇ ਆ, ਉਹਦੇ ਵਿੱਚ ਕਹਿੰਦੇ ਆ ਵੀ ਕਾਫੀ ਮੰਦਭਾਗੀ ਘਟਨਾ ਜਿੱਦਾਂ ਦੱਸਿਆ ਵਾਪਰੀ ਆ ਵੀ ਕ੍ਰਿਸਮਸ ਸ਼ਾਪਿੰਗ ਜਿਹੜੀ ਉੱਥੇ ਜਿਹੜੀ ਲੱਗੀ ਹੋਈ ਆ, ਉੱਥੇ ਗੋਲੀਬਾਰੀ ਚੱਲੀ ਆ, 2 ਜਾਣੇ ਉੱਥੇ ਉਸ ਗੋਲੀਬਾਰੀ ਦੇ ਵਿੱਚ ਮਾਰੇ ਗਏ ਤੇ 14 ਤੋਂ ਵੱਧ ਜਿਹੜੇ ਆ ਉਹ ਫੱਟੜ ਹੋਏ ਹੈਗੇ ਆ। ਸੋ ਜਿਹੜੇ ਬੰਦੇ ਨੇ ਸ਼ੂਟਿੰਗ ਕੀਤੀ ਹੈਗੀ ਆ ਉਹਨੂੰ ਆਇਡੈਂਟੀਫਾਈ ਕਰ ਲਿਆ। ਉਹਦਾ ਨਾਂ ਉਹਨਾਂ ਨੇ ਸ਼ੈਰਿਫ ਚੈਕਿਟ ਕਰਕੇ ਦੱਸਿਆ, ਜੋ ਕਿ 29 ਸਾਲਾਂ ਦਾ ਹੈਗਾ ਆ। 350 ਦੇ ਕਰੀਬ ਜਿਹੜੀਆਂ ਸਿਕਿਉਰਿਟੀ ਫੋਰਸਿਸ ਆ ਉੱਥੇ ਲਾਈਆਂ ਗਈਆਂ ਆ। ਜਿਹੜਾ ਫਰਾਂਸ ਆ ਪਿਛਲੇ ਕੁਛ ਕੁ ਦਿਨਾਂ ਤੋਂ ਕਾਫੀ ਅਪਹੀਵਲ ਦੇ ਵਿੱਚ ਚੱਲ ਰਿਹਾ ਹੈਗਾ ਆ, ਕਿਉਂਕਿ ਪਹਿਲਾਂ ਤਾਂ ਉੱਥੇ ਰਾਇਟਸ ਵਗੈਰਾ ਬਹੁਤ ਹੋਏ ਕਿਉਂਕਿ ਗੈਸ ਦੀਆਂ ਪ੍ਰਾਈਸਿਸ ਵੱਧ ਗਈਆਂ ਸੀਆਂ। ਹੁਣ ਜਿਹੜਾ ਆ ਇਸ ਤਰ੍ਹਾਂ ਦਾ ਜਿਹੜਾ ਇੱਕ ਘਿਨਾਉਣਾ ਕੰਮ ਕਰਨਾ ਆ ਇਹ ਜਿਹੜਾ ਹੋਇਆ ਹੈਗਾ, ਇਹਦੇ ਨਾਲ ਜਿਹੜਾ ਆ ਫਰਾਂਸ ਦੇ ਵਿੱਚ ਇੱਕ ਤਰ੍ਹਾਂ ਉੱਥੇ ਦੀ ਜਿਹੜੀ ਸਰਕਾਰ ਆ ਉਹ ਹਿੱਲੀ ਹੋਈ ਆ। ਤੇ ਬਿਲਕੁਲ। ਸੋ ਉੱਥੇ ਤਾਂ ਆਮ ਲੋਕ ਕਹਿੰਦੇ ਵੀ ਸਾਡਾ ਜੀਣਾ ਜਿਹੜਾ ਉੱਥੇ ਦੁਸ਼ਵਾਰ ਹੋਇਆ ਪਿਆ, ਇੰਨੀ ਮਹਿੰਗਾਈ ਜਿਹੜੀ ਵੱਧ ਰਹੀ ਆ, ਵੀ ਵਾਅਦੇ ਤੁਸੀਂ ਕਰੀ ਜਾਂਦੇ ਆ ਅਤੇ ਕੋਈ ਵੀ ਪੂਰਾ ਜਿਹੜਾ ਉਹ ਹੋ ਨਹੀਂ ਰਿਹਾ। ਸੋ ਜਿੱਦਾਂ ਕਹਿੰਦੇ ਵੀ ਜਦੋਂ ਇਹਨੇ ਸਟ੍ਰੈਟਸਬਰਗ ਦੇ ਵਿੱਚ ਇੱਦਾਂ ਗੋਲੀਬਾਰੀ ਜਿਹੜੀ ਆ ਉਹ ਕੀਤੀ ਸੀਗੀ ਅਤੇ ਉਹਦੇ ਵਿੱਚ ਇੰਜਰਡ ਜਿਹੜਾ ਉਸਨੂੰ ਜਿਹੜੀ ਫਰਾਂਸ ਦੀ ਮਿਲਟਰੀ ਹੈ ਜਵਾਬੀ ਕਾਰਵਾਈ ਦੇ ਵਿੱਚ ਗੋਲੀ ਚਲਾਈ, ਪਰ ਉੱਥੋਂ ਜਿਹੜਾ ਖਿਸ ਗਿਆ ਸੀ, ਬਾਅਦ ਦੇ ਵਿੱਚ ਉਸਨੂੰ ਫੜ ਲਿਆ ਗਿਆ ਸੀਗਾ। ਨਾਲ ਦੇ ਨਾਲ ਕਹਿੰਦੇ ਵੀ ਇਸੇ ਹੀ ਮਾਮਲੇ ਵਿੱਚ 5 ਹੋਰ ਜਾਣਿਆਂ ਨੂੰ ਫਰਾਂਸ ਦੇ ਜਿਹੜੇ ਇਸ ਐਕਸਟ੍ਰੀਮਿਸਟ ਗਰੁੱਪ ਦੇ ਨਾਲ ਜਾਂ ਉਹਦੇ ਨਾਲ ਅਕੰਪਲਿਸ ਸੀਗੇ, ਉਹਨਾਂ ਨੂੰ ਸ਼ੱਕ ਦੇ ਆਧਾਰ ਦੇ ਉੱਤੇ ਜਿਹੜਾ ਹੁਣ ਗ੍ਰਿਫਤਾਰ ਕੀਤਾ ਗਿਆ ਆ। ਜਦ ਇਹ ਗੋਲੀਬਾਰੀ ਹੋਈ ਤਾਂ ਜਿਹੜਾ ਯੂਰਪੀਅਨ ਪਾਰਲੀਮੈਂਟ ਜਿਹੜੀ ਸੀਗੀ ਉਹ ਵੀ ਲੋਕਡਾਊਨ ਦੇ ਉੱਤੇ ਇੱਕ ਟਾਈਮ ਦੇ ਉੱਤੇ ਚਲੀ ਗਈ ਸੀਗੇ। ਇਮੈਨੂਅਲ ਮੈਕਰੋਨ ਜਿਹੜੇ ਰਾਸ਼ਟਰਪਤੀ ਨੇ ਫਰਾਂਸ ਦੇ, ਉਹਨਾਂ ਨੇ ਟਵਿੱਟਰ ਦੇ ਜ਼ਰੀਏ ਸਾਰੇ ਹੀ ਵਿਕਟਮਸ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਜੀ। ਅਤੇ ਇਸੇ ਤਰ੍ਹਾਂ ਜੇ ਟੈਰਰ ਦੀ ਗੱਲ ਕਰਦੇ ਜਾਈਏ, ਇਹ ਜਿਹੜਾ ਆ ਲਗਭਗ ਸਾਰੇ ਮੁਲਕਾਂ ਨੂੰ ਇਸ ਨੇ ਜਿਹੜਾ ਆ ਅਫੈਕਟ ਕੀਤਾ ਹੋਇਆ ਆ। ਹੁਣ ਜਿਹੜੀ ਖਬਰ ਆ ਰਹੀ ਆ ਨਾਰਥਰਿਜ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਜਿਹੜੀ ਨਾਰਥਰਿਜ ਆ, ਉੱਥੇ ਜਿਹੜੇ ਆ ਉਹਨਾਂ ਨੇ ਜਿਹੜੀ ਆ ਮਾਸ ਸ਼ੂਟਿੰਗ ਦੇ ਜਿਹੜੇ ਆ ਕੁਛ ਲੈਟਰ ਜਿਹੜੀ ਥ੍ਰੈਟ ਆ ਉਹ ਉਹਨਾਂ ਨੂੰ ਮਿਲੀ ਆ, ਜਿਹਦੇ ਕਰਕੇ ਜਿਹੜੀ ਯੂਨੀਵਰਸਿਟੀ ਨੇ ਜਿਹੜਾ ਹੈਗਾ ਆ ਆਪਣੇ ਕੈਂਪਸ ਆ ਉਹ ਬੰਦ ਕਰ ਦਿੱਤੇ ਆ। ਅਤੇ ਉਹ ਕਹਿੰਦੇ ਵੀ ਹੁਣ ਅਸੀਂ ਔਨਲਾਈਨ ਜਿਹੜੀ ਹੈਗੀ ਆ ਕਲਾਸਿਸ ਉਹ ਆਫਰ ਕਰਾਂਗੇ, ਅਤੇ ਜਿਹੜੇ ਐਗਜ਼ਾਮਸ ਹੈਗੇ ਆ ਉਹ ਅਸੀਂ ਵੀ ਜਿਹੜਾ ਆ ਆਫ ਕੈਂਪਸ ਜਿਹੜੇ ਕਰ ਸਕਦੇ ਹੈਗੇ ਆ। ਇਹਦੇ ਸੰਬੰਧ ਵਿੱਚ ਪ੍ਰੈਜ਼ੀਡੈਂਟ ਡਾਇਨ ਹੈਰੀਸਨ ਜਿਹੜੇ ਹੈਗੇ ਕੈਲ ਸਟੇਟ ਨਾਰਥਰਿਜ ਦੇ, ਉਹਨਾਂ ਨੇ ਇਹ ਕਿਹਾ ਹੈਗਾ ਆ ਵੀ ਜਿਹੜੀ ਇਹ ਇੱਦਾਂ ਦੀ ਥ੍ਰੈਟ ਦੇਣੀ ਆ ਉਹਨੂੰ ਅਸੀਂ ਇਨਵੈਸਟੀਗੇਟ ਕਰ ਰਹੇ ਹੈਗੇ ਆ, ਕਿਉਂਕਿ ਫਾਈਨਲ ਐਗਜ਼ਾਮਸ ਬੱਚਿਆਂ ਦੇ ਚੱਲ ਰਹੇ ਆ, ਉਹਦੇ ਨਾਲ ਯੂਨੀਵਰਸਿਟੀ ਜਿਹੜੀ ਆ ਪੂਰੀ ਤਰ੍ਹਾਂ ਡਿਸਟਰਪਟ ਹੋ ਰਹੀ ਆ। ਪਰ ਪ੍ਰੋਫੈਸਰਾਂ ਨੂੰ ਉਹਨਾਂ ਨੇ ਇਹ ਕਿਹਾ ਆ ਵੀ ਉਹ ਆਲਟਰਨੇਟਿਵ ਐਗਜ਼ਾਮ ਜਿਹੜੇ ਆ ਉਹ ਦਸੰਬਰ 12 ਤੋਂ ਲੈ ਕੇ 18 ਤਰੀਕ ਤੱਕ ਜਿਹੜੇ ਉਹ ਕਰਨਗੇ। ਪਰ ਜਿਹੜੇ ਸਟੂਡੈਂਟਸ ਆ ਉਹ ਵੀ ਜਿਹੜੇ ਕਾਫੀ ਅਨਕੰਫਰਟੇਬਲ ਫੀਲ ਕਰ ਰਹੇ ਹੈਗੇ ਆ। ਜੀ ਬਿਲਕੁਲ। ਦੇਖੋ ਇਹੋ ਜਿਹੇ ਮੌਕੇ ਦੇ ਉੱਤੇ ਕਿਉਂਕਿ ਵੀ ਸ਼ੂਟਿੰਗ ਦੇ ਦੌਰਾਨ ਸਭ ਨੂੰ ਪਤਾ ਆ ਵੀ ਕਿੱਦਾਂ ਹੁੰਦਾ, ਲੋਕ ਮਾਰੇ ਜਾਂਦੇ ਆ, ਅਤੇ ਅੱਜ ਕੱਲ੍ਹ ਇੰਨਾ ਕੁ ਜ਼ਿਆਦਾ ਜਿਹੜਾ ਡਰ ਇਸ ਦਾ ਬਣਿਆ ਰਹਿੰਦਾ ਆ। ਅਤੇ ਕਈ ਲੋਕ ਜਿੱਦਾਂ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਹਾਂ ਵੀ ਪੇਪਰਾਂ ਤੋਂ ਬਚਣ ਦੇ ਲਈ ਵੀ ਕਈ ਜਿਹੜੇ ਨਕਲੀ ਇੱਦਾਂ ਦੀਆਂ ਅਫਵਾਹਾਂ ਵੀ ਜਿਹੜੀਆਂ ਫੈਲਾ ਦਿੰਦੇ ਆ, ਬਾਅਦ ਦੇ ਵਿੱਚ ਉਹਨਾਂ ਨੂੰ ਇਹ ਨਹੀਂ ਪਤਾ ਵੀ ਇੱਕ ਫੈਡਰਲ ਸਜ਼ਾ ਆ, ਫੈਡਰਲ ਕ੍ਰਾਈਮ ਆ ਇੱਕ, ਵੀ ਤੁਸੀਂ ਮਾਸ ਸ਼ੂਟਿੰਗ ਦਾ ਜਿਹੜਾ ਡਰਾਵਾ ਵੀ ਜਿਹੜਾ ਉਹ ਦਿੰਦੇ ਹੋ, ਉਹ ਫਿਰ ਤੁਸੀਂ ਕਹਿ ਲਓ ਵੀ ਆਉਣ ਵਾਲੇ ਸਮੇਂ 'ਚ ਤੁਹਾਡਾ ਕਰੀਅਰ ਖਤਮ, ਤੁਹਾਡਾ ਕਰੀਅਰ ਬਣਨਾ ਨਹੀਂ ਆ। ਪੇਪਰ ਦੇ ਕੇ ਕੋਈ ਨਹੀਂ, ਫੇਲ ਹੋ ਗਏ ਦੁਬਾਰਾ ਭਾਈ ਪੇਪਰ ਦੇ ਲਿਓ, ਦੈਟਸ ਓਕੇ, ਰਾਦਰ ਦੈਨ ਕੋਈ ਇੱਦਾਂ ਦੀ ਸ਼ਰਾਰਤ ਬਾਰੇ ਜਿਹੜਾ ਸੋਚਣਾ ਵੀ ਆ ਉਹ ਗਲਤ ਗੱਲ ਆ। ਪਹਿਲੋਂ ਤਾਂ ਧਿਆਨ ਰੱਖਣਾ ਚਾਹੀਦਾ ਆਪਣੀ ਪੜ੍ਹਾਈ ਵੱਲ ਨੂੰ। ਟੈਨਸ਼ਨ ਹੁੰਦੀ ਆ ਬਹੁਤ, ਸਟਰੈਸ ਬਹੁਤ ਅੱਜ ਕੱਲ੍ਹ, ਕਿਉਂਕਿ ਲੋਨ ਬੜੇ ਲਏ ਹੋਏ ਆ ਹਰਜੋਤ ਸਿੰਘ ਜੀ ਸਟੂਡੈਂਟਸ ਨੇ, ਉਹਨਾਂ ਸਿਰ ਭਾਰ ਵੀ ਬਹੁਤ ਆ, ਅਤੇ ਉਹ ਕਹਿੰਦੇ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੋ ਜਾਵੇ ਕੰਮ ਅਤੇ ਸਾਰਾ ਕੁਛ, ਪਰ ਇਹ ਇੱਦਾਂ ਦੀ ਕੋਈ ਸ਼ਰਾਰਤ ਨਹੀਂ ਹੋਣੀ ਚਾਹੀਦੀ। ਤਾਂ ਹੀ ਆਪਾਂ ਹਰਜੋਤ ਸਿੰਘ ਜੀ ਬਾਰ-ਬਾਰ
ਕਹਿੰਦੇ ਰਹਿੰਦੇ ਹੁੰਦੇ ਆ ਵੀ ਆਪਣੇ ਬੱਚਿਆਂ ਦਾ ਜ਼ਰੂਰ ਵਿਸ਼ੇਸ਼ ਤੌਰ ਦੇ ਉੱਤੇ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਕਰਦੇ ਰਿਹਾ ਕਰੋ। ਸਟਰੈਸ ਜਿਹੜਾ ਬਹੁਤ ਜ਼ਿਆਦਾ ਆ, ਪੀਅਰ ਪ੍ਰੈਸ਼ਰ ਇੰਨਾ ਕੁ ਜ਼ਿਆਦਾ ਹੁੰਦਾ ਆ, ਹੋਰ ਬਹੁਤ ਤਰ੍ਹਾਂ ਦਾ ਜਿਹੜਾ ਜ਼ਿੰਦਗੀ ਦਾ ਵੀ ਪ੍ਰੈਸ਼ਰ ਆ। ਸੋ ਉਹਨਾਂ ਚੀਜ਼ਾਂ ਤੋਂ ਬਚਾਅ ਦੇ ਲਈ ਕਈ ਵਾਰੀ ਬੱਚੇ ਜਿਹੜੇ ਇਹ ਕੰਮ ਜਿਹੜੇ ਰਿਊਮਰ 'ਚ ਡਾ ਦਿੰਦੇ ਆ ਜਾਂ ਧਮਕੀ ਦੇ ਦਿੰਦੇ ਆ, ਅਤੇ ਜਦੋਂ ਫਸਦੇ ਆ ਅਤੇ ਫਿਰ ਬਹੁਤ ਬੁਰਾ ਹਾਲ ਹੁੰਦਾ। ਅਤੇ ਉਹਦੇ ਨਾਲ ਇਹ ਨਹੀਂ ਆ, ਉਹ ਸਕੂਲ ਦੇ ਵਿੱਚ ਇੱਕ ਡਰ ਦਾ ਤਣਾਅ ਦਾ ਮਾਹੌਲ ਜਿਹੜਾ ਉਹ ਪੈਦਾ ਹੋ ਜਾਂਦਾ। ਅਤੇ ਅੱਜ ਕੱਲ੍ਹ ਹਾਲਾਤ ਇੱਦਾਂ ਦੇ ਆ, ਯੂ ਨੈਵਰ ਨੋ, ਉਸ ਚੀਜ਼ ਨੂੰ ਦੇਖਦੇ ਹੋਏ ਜਿਹੜਾ ਮਨ 'ਚ ਕੋਈ ਇੱਦਾਂ ਪਹਿਲਾਂ ਕੋਈ ਸੋਚ ਰਿਹਾ ਹੋਵੇ, ਕਹਿੰਦੇ ਵੀ ਇਹ ਤੋਂ ਪਹਿਲਾਂ ਕੋਈ ਹੋਰ ਕਰ ਜੇ, ਮੈਂ ਜਾ ਕੇ ਕਰ ਦੇਵਾਂ। ਸੋ ਇਹ ਇੱਕ ਬਹੁਤ ਇਸ ਟਾਈਮ ਡਰ ਦਾ ਮਾਹੌਲ ਇਹਦੇ ਕਰਕੇ ਬਣ ਜਾਂਦਾ ਹੈ। ਜੀ ਅਗਲੀ ਖਬਰ ਵੱਲ ਚਲੀਏ। ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਫਾਰਮਰ ਅਟਾਰਨੀ ਰਹਿ ਚੁੱਕੇ ਆ ਮਾਈਕਲ ਕੋਹਨ, ਉਹਨਾਂ ਨੂੰ ਅੱਜ 3 ਸਾਲਾਂ ਦੀ ਜਿਹੜੀ ਸਜ਼ਾ ਆ ਫੈਡਰਲ ਜੱਜ ਜਿਹੜਾ ਮੈਨਹਟਨ ਦੇ ਵਿੱਚ ਆ ਉਹਨਾਂ ਨੇ ਸੁਣਾਈ ਹੈਗੀ ਆ। ਉਹਨਾਂ ਦੇ ਉੱਤੇ ਕਾਫੀ ਜਿਹੜੇ ਚਾਰਜਸ ਲਾਏ ਹੈਗੇ ਆ, ਜਿਹਦੇ ਵਿੱਚ ਕੈਂਪੇਨ ਫਾਈਨਾਂਸ ਵਾਇਲੇਸ਼ਨਸ, ਟੈਕਸ ਅਵੇਜ਼ਨ ਅਤੇ ਲਾਈਂਗ ਟੂ ਕਾਂਗਰਸ। ਇਹ ਜਿਹੜੇ 3 ਮੇਨ ਦੱਸੇ ਗਏ ਹੈਗੇ ਆ। ਸਰੋਤਿਆਂ ਨੂੰ ਦੱਸਦੇ ਜਾਈਏ, ਕਹਿੰਦੇ ਵੀ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ 'ਤੇ 2 ਔਰਤਾਂ ਵੱਲੋਂ ਇਲਜ਼ਾਮ ਲਾਏ ਗਏ ਸੀ ਅਤੇ ਉਹਨਾਂ ਨੂੰ ਜਿਹੜਾ ਆ ਪੈਸੇ ਦੇ ਕੇ ਇਸ ਵੱਲੋਂ ਜਿਸ ਤਰ੍ਹਾਂ ਵੀ ਸੈਟਲਮੈਂਟ ਜਾਂ ਚੁੱਪ ਕਰਾ ਦਿੱਤਾ ਗਿਆ, ਉਹ ਵੀ ਇਹਦੇ ਵਿੱਚ ਆਉਂਦਾ ਹੈਗਾ ਆ। ਸੋ ਜਦੋਂ ਇਹ ਰਸ਼ੀਆ ਵਾਲੀ ਇਨਵੈਸਟੀਗੇਸ਼ਨ ਚੱਲ ਰਹੀ ਸੀ, ਉਹਦੇ 'ਚ ਫਿਰ ਉਹਨਾਂ ਨੇ ਟੈਕਸ ਦੇ ਵੀ ਪੇਪਰ ਜਿਹੜੇ ਉਹਨਾਂ ਦੇ ਚੈੱਕ ਕੀਤੇ, ਉਹਦੇ ਵਿੱਚ ਵੀ ਕਾਫੀ ਵਾਇਲੇਸ਼ਨਸ ਜਿਹੜੀਆਂ ਪਾਈਆਂ ਗਈਆਂ। ਇਸੇ ਤਰ੍ਹਾਂ ਉਹ ਕਾਂਗਰਸ ਨੂੰ ਵੀ ਜਿਹੜੇ ਝੂਠ ਬੋਲੇ ਹੈਗੇ ਆ। ਸੋ 10 ਸਾਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਰਹਿ ਚੁੱਕੇ ਇਹ ਅਟਾਰਨੀ ਪਿਛਲੇ ਸਾਲ ਤੋਂ ਜਿਹੜੇ ਆ ਉਹਨਾਂ ਨਾਲ ਕਾਫੀ ਜਿਹੜੀ ਹੈ ਇਹਨਾਂ ਦੀ ਗੜਬੜ ਚੱਲ ਰਹੀ ਸੀ। ਬਿਲਕੁਲ। ਉਹਨਾਂ ਨੇ ਜਿਹੜਾ ਬਾਅਦ ਦੇ ਵਿੱਚ ਸਜ਼ਾ ਮਿਲਣ ਤੋਂ ਬਾਅਦ 'ਚ ਐਸੋਸੀਏਟਡ ਪ੍ਰੈਸ ਦੇ ਨਾਲ ਗੱਲਬਾਤ ਕੀਤੀ ਅਤੇ ਕਹਿੰਦੇ ਵੀ ਮੈਂ ਜਿਹੜਾ ਆ ਅੰਨਾ ਸਮਰਥਕ ਜਿਹੜਾ ਆ ਲੋਇਲ ਹੋ ਗਿਆ ਸੀਗਾ ਮਿਸਟਰ ਟਰੰਪ ਦਾ, ਅਤੇ ਉਹਨਾਂ ਨੇ ਮੈਨੂੰ ਰੌਸ਼ਨੀ ਦੀ ਬਜਾਏ ਜਿਹੜਾ ਹਨੇਰੇ ਵੱਲ ਨੂੰ ਜਿਹੜਾ ਆ ਉਹ ਧੱਕਿਆ ਆ। ਸੋ ਇਹ ਹੁਣ ਦੇਖਦੇ ਹਾਂ ਵੀ ਇਹ 3 ਸਾਲ ਦੀ ਸਜ਼ਾ ਤਾਂ ਇਸ ਨੂੰ ਜਿਹੜੀ ਫੈਡਰਲ ਅਦਾਲਤ ਨੇ ਸੁਣਾਈ ਆ। ਅਤੇ ਇਹ ਇਸ ਬਾਬਤ ਖਾਸ ਕਰਕੇ ਜਿਹੜੀ ਰਸ਼ੀਅਨ ਇਨਵੈਸਟੀਗੇਸ਼ਨ ਚੱਲ ਰਹੀ ਆ ਮੈਡਲਿੰਗ ਦੀ, ਉਸ ਦੇ ਵਿੱਚ ਹੋਰ ਕੀ ਜਾਣਕਾਰੀ ਜਿਹੜੀ ਉਹ ਦੇ ਸਕਦਾ, ਕਿਉਂਕਿ ਇਹ ਚੀਜ਼ ਨੂੰ ਮੰਨਣਾ ਵੀ ਕਾਂਗਰਸ ਮੋਰੇ ਝੂਠ ਬੋਲਿਆ ਅਤੇ ਕੈਂਪੇਨ ਫਾਈਨੈਂਸ ਵਾਇਲੇਸ਼ਨ ਜਿਹੜੀ ਉਸਨੇ ਕੀਤੀ ਆ, ਜਿੱਦਾਂ ਸਿੱਧੇ ਤੌਰ ਦੇ ਉੱਤੇ ਵੀ ਜਿਨ੍ਹਾਂ ਔਰਤਾਂ ਦਾ ਕਥਿਤ ਤੌਰ ਦੇ ਉੱਤੇ ਅਫੇਅਰ ਰਿਹਾ ਆ ਉਸ ਟਾਈਮ ਦੇ ਉੱਤੇ ਡੋਨਲਡ ਟਰੰਪ ਦੇ ਨਾਲ, ਵੀ ਉਹ ਜਿਹੜੇ ਫਾਈਨੈਂਸ ਵਾਇਲੇਸ਼ਨ ਹੋਈਆਂ। ਸੋ ਇਹਦੇ ਵਿੱਚ ਯੂ ਨੈਵਰ ਨੋ ਹੋਰ ਕਿਹੜਾ ਬੰਦਾ ਜਿਹੜਾ ਇੜਕੇ ਜਿਹੜਾ ਇਸ ਦੇ ਵਿੱਚ ਆ ਸਕਦਾ ਆ। ਜਿਹੜੇ ਸਪੈਸ਼ਲ ਕਾਉਂਸਲ ਰੋਬਰਟ ਮਿਊਲਰ ਦੀ ਟੀਮ ਅਤੇ ਜਿਹੜੇ ਸਦਰਨ ਡਿਸਟ੍ਰਿਕਟ ਦੇ ਜਿਹੜੇ ਨਿਊਯਾਰਕ ਦੇ ਜਿਹੜੇ ਪ੍ਰੋਸੀਕਿਊਟਰ ਸੀਗੇ, ਉਹਨਾਂ ਨੇ ਇਹ ਜਿਹੜੇ ਚਾਰਜ ਆ ਮਾਈਕਲ ਕੋਹਨ ਦੇ ਉੱਤੇ ਜਿਹੜੇ ਉਹ ਲਾਏ ਸੀਗੇ। ਅਤੇ ਹੁਣ ਜਿਹੜਾ ਆ ਉਹ ਦੇਖਦੇ ਹਾਂ ਵੀ ਇਸ ਦੇ ਵਿੱਚ ਹੋਰ ਅੱਗੇ ਕੀ ਹੋਊਗਾ। ਅਪ੍ਰੈਲ ਦੇ ਵਿੱਚ ਹੀ ਹਰਜੋਤ ਸਿੰਘ ਜੀ ਅਜੇ ਮਾਈਕਲ ਕੋਹਨ ਕਹਿ ਰਹੇ ਸੀਗੇ ਵੀ ਬੜਾ ਗੁੱਡ ਮੈਨ ਹੈਗੇ ਨੇ ਜਿਹੜੇ ਡੋਨਲਡ ਟਰੰਪ, ਅਤੇ ਅੱਜ ਇਹ ਕਹਿ ਰਹੇ ਆ ਵੀ ਇਹਨਾਂ ਨੇ ਮੈਨੂੰ ਹਨੇਰੇ ਵੱਲ ਨੂੰ ਜਿਹੜਾ ਆ ਡਾਰਕਨੈਸ ਵੱਲ ਨੂੰ ਲੈਡ ਕੀਤਾ ਆ। ਸੋ ਦੇਖਦੇ ਹਾਂ ਕੀ ਹੋਊਗਾ। ਇੱਕ ਹੋਰ ਕੇਸ ਦੇ ਵਿੱਚ ਜਿਹੜੇ ਮਾਈਕਲ ਕੋਹਨ ਦੇ ਲਈ ਜਿਹੜੇ ਸਪੈਸ਼ਲ ਕਾਉਂਸਲ ਰੋਬਰਟ ਮਿਊਲਰ ਆ, ਉਹਨਾਂ ਨੇ ਇਹ ਮੰਗ ਕੀਤੀ ਸੀ ਵੀ ਇਹਨਾਂ ਨੂੰ ਸਜ਼ਾ ਜਿਹੜੀ ਨਾ ਦਿੱਤੀ ਜਾਵੇ, ਕਿਉਂਕਿ ਇਹ ਜ਼ਿਆਦਾ ਸਮਰਥਨ ਜਿਹੜਾ ਉਸ ਮਾਮਲੇ 'ਚ ਕਰ ਰਹੇ ਆ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਕੀ ਹੋਊਗਾ। ਅਤੇ ਉੱਦਾਂ ਰਾਸ਼ਟਰਪਤੀ ਟਰੰਪ ਕੋਲ ਪਾਰਡਨ ਦੀ ਜਿਹੜੀ ਇਹ ਸ਼ਕਤੀ ਹੁੰਦੀ ਆ, ਪਰ ਲੱਗਦਾ ਨਹੀਂ ਆ ਵੀ ਉਹ ਮਾਈਕਲ ਕੋਹਨ ਨੂੰ ਜਿਹੜਾ ਆ ਉਹ ਪਾਰਡਨ ਜਿਹੜਾ ਕਰਨਗੇ। ਜਿੱਦਾਂ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਉਹ ਐਰੀਜ਼ੋਨਾ ਦਾ ਜਿਹੜਾ ਸ਼ੈਰਿਫ ਸੀਗਾ ਉਸ ਨੂੰ ਪਾਰਡਨ ਕੀਤਾ ਸੀਗਾ ਜੀ। ਅਤੇ ਅਗਲੀ ਖਬਰ ਜਿਹੜੀ ਇਹਦੇ ਨਾਲ ਰਿਲੇਟਡ ਆ, ਸਰੋਤਿਆਂ ਨੂੰ ਯਾਦ ਹੋਊਗਾ ਵੀ ਸਟੋਰਮੀ ਡੈਨੀਅਲਸ ਜਿਹੜੀ ਆ, ਜਿਸ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਉੱਤੇ ਚਾਰਜਸ ਲਾਏ ਸੀਗੇ ਸੈਕਸ਼ੂਅਲ ਹਰਾਸਮੈਂਟ ਦੇ, ਅਤੇ ਉਹ ਬਾਅਦ ਦੇ ਵਿੱਚ ਉਹਨਾਂ ਨੇ ਸੈਟਲਮੈਂਟ ਵੀ ਕਰ ਲਈ ਸੀ ਅਤੇ ਮੁੜ ਕੇ ਫਿਰ ਮੀਡੀਆ ਦੇ ਵਿੱਚ ਆ ਗਏ ਸੀ। ਅਤੇ ਹੁਣ ਜੱਜ ਨੇ ਜਿਹੜਾ ਆ ਉਹਨਾਂ ਦੇ ਅਗੇਂਸਟ ਜਿਹੜਾ ਡਿਸੀਜਨ ਦਿੱਤਾ ਹੈਗਾ, ਉਹਨਾਂ ਨੇ ਆਰਡਰ ਕੀਤਾ ਆ ਵੀ ਜਿਹੜੀ ਸਟੋਰਮੀ ਡੈਨੀਅਲਸ ਆ ਉਹਨੂੰ $2,93,000 ਅਟਾਰਨੀ ਦੀ ਫੀਸ ਜਿਹੜੀ ਆ ਉਹ ਪ੍ਰੈਜ਼ੀਡੈਂਟ ਟਰੰਪ ਦੇ ਅਟਾਰਨੀ ਆ ਉਹਨਾਂ ਨੂੰ ਦੇਣੀ ਪਏਗੀ। ਸੋ ਪ੍ਰੈਜ਼ੀਡੈਂਟ ਟਰੰਪ ਦੇ ਜਿਹੜੇ ਟੋਟਲ ਫੀਸ ਅਟਾਰਨੀਜ਼ ਦੀ ਇਸ ਕੇਸ ਦੇ ਵਿੱਚ $8 ਲੱਖ ਦੇ ਕਰੀਬ ਬਣਦੀ ਆ, ਪਰ ਜੱਜ ਨੇ ਜਿਹੜੀ ਆ ਉਹ ਆਰਡਰ ਕੀਤੀ ਆ ਵੀ $2,93,000 ਜਿਹੜਾ ਆ ਇਹ ਸਟੋਰਮੀ ਡੈਨੀਅਲਸ ਆ ਉਹਨੂੰ ਦੇਣੀ ਪਏਗੀ। ਅਤੇ ਦੂਸਰੇ ਪਾਸੇ ਜਿਹੜਾ ਸਟੋਰਮੀ ਡੈਨੀਅਲਸ ਦਾ ਅਟਾਰਨੀ ਆ, ਉਸ ਉੱਤੇ ਵੀ ਜਿਹੜਾ ਸਟੋਰਮੀ ਡੈਨੀਅਲਸ ਨੇ ਆਪਣਾ ਜਿਹੜਾ ਅਟਾਰਨੀ ਆ ਮਾਈਕਲ ਐਵਨੈਂਟੀ ਜਿਹੜਾ ਉਹਦੇ 'ਤੇ ਕੇਸ ਕੀਤਾ ਹੋਇਆ ਵੀ ਉਸਨੇ ਮੇਰੇ ਨਾਲ ਵੀ ਜਿਹੜਾ ਗਲਤ ਜਿਹੜਾ ਫਰਾਡ ਕੀਤਾ ਹੈਗਾ, ਅਤੇ ਉਹ ਅਟਾਰਨੀ ਵੀ ਇੱਕ ਜਿਹੜਾ ਆ ਕੁਛ ਬੱਚਿਆਂ ਦੇ ਕੇਸ ਦੇ ਵਿੱਚ ਫਸਿਆ ਹੋਇਆ ਹੈਗਾ ਆ।
ਜੀ ਜੀ ਬਿਲਕੁਲ। ਸੋ ਇਹ ਲਗਾਤਾਰ ਜਿਹੜਾ ਹਰਜੋਤ ਸਿੰਘ ਜੀ ਗੁੰਝਲਦਾਰ ਜਿਹੜਾ ਮਸਲਾ ਹੈ ਪੂਰੀ ਇਨਵੈਸਟੀਗੇਸ਼ਨ ਦਾ ਬਣਦਾ ਹੀ ਜਾ ਰਿਹਾ ਹੈਗਾ ਆ। ਅਤੇ ਅਗਲੀ ਜਿਹੜੀ ਆਪਾਂ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ, UK ਦੇ ਵਿੱਚ ਬ੍ਰੈਕਸਿਟ ਨੂੰ ਲੈ ਕੇ ਸਰਕਾਰਾਂ ਦੇ ਥੰਮ ਜਿਹੜੇ ਆ ਉਹ ਹਿੱਲ ਰਹੇ ਨੇ। ਉੱਧਰ UK ਦੀ ਪ੍ਰਾਈਮ ਮਿਨਿਸਟਰ ਥਰੀਸਾ ਮੇ ਦੇ ਖਿਲਾਫ ਜਿਹੜਾ ਨੋ ਕੌਨਫੀਡੈਂਸ ਦਾ ਵੋਟ ਜਿਹੜਾ ਆ ਉਹ ਲਿਆਂਦਾ ਜਾ ਰਿਹਾ ਆ। ਉਸ ਦੇ ਜਿਹੜੇ ਓਪੋਨੈਂਟਸ ਆ ਉਹ ਇਸ ਤੋਂ ਬਹੁਤ ਨਾਖੁਸ਼ ਨੇ ਵੀ ਜਿਹੜਾ ਬ੍ਰੈਕਸਿਟ ਆ ਉਹ ਕਿਸੇ ਤਣ ਪੱਤਣ ਜਿਹੜਾ ਆ ਉਹ ਲੱਗ ਨਹੀਂ ਰਿਹਾ। ਅਤੇ ਹਰਜੋਤ ਸਿੰਘ ਜੀ ਕਹਿੰਦੇ ਵੀ ਅੱਜ ਸ਼ਾਇਦ ਜਿਹੜੀ ਉੱਥੇ ਉਹਨਾਂ ਦੇ ਖਿਲਾਫ ਨੋ ਕੌਨਫੀਡੈਂਸ ਮੋਸ਼ਨ ਜਿਹੜੀ ਆ ਉਹ ਲਿਆਂਦੀ ਜਾ ਸਕਦੀ ਆ। ਜੇ ਕਹਿੰਦੇ ਵੀ 50% ਤੋਂ ਵੱਧ ਜਿਹੜੇ ਉੱਥੇ MP ਹੁੰਦੇ ਨੇ ਉਹਨਾਂ ਨੇ ਇਹਨਾਂ ਦੇ ਅਗੇਂਸਟ ਵੋਟ ਪਾ ਦਿੱਤੀ ਤਾਂ ਇਹਨਾਂ ਦਾ ਬਾਹਰ ਦਾ ਰਸਤਾ ਜਿਹੜਾ ਆ ਉਹ ਹੋ ਜਾਊਗਾ। 158 ਵੋਟਾਂ ਦੇ ਨਾਲ ਜਿਹੜੀ ਥਰੀਸਾ ਮੇ ਆ ਉਹ ਆਊਟ ਆਫ ਆਫਿਸ ਜਿਹੜੇ ਆ ਉਹ ਹੋ ਸਕਦੇ ਆ। ਥਰੀਸਾ ਮੇ ਨੇ ਕਿਹਾ ਵੀ ਆਈ ਵਿਲ ਕੰਟੈਸਟ ਦੈਟ ਵੋਟ ਵਿਦ ਐਵਰੀਥਿੰਗ ਆਈ ਹੈਵ ਗੋਟ, ਯਾਨੀ ਕਿ ਉਹ ਨੋ ਕੌਨਫੀਡੈਂਸ ਵੋਟ ਦਾ ਜਿਹੜਾ ਆ ਉਹ ਸਾਹਮਣਾ ਹੁਣ ਕਰਨਗੇ। ਅਤੇ ਕੰਜ਼ਰਵੇਟਿਵ ਪਾਰਟੀ ਦੇ ਕਹਿੰਦੀ ਮੈਂ 40 ਸਾਲ ਤੋਂ ਮੈਂਬਰ ਹੈਗੀ ਆ, ਐਕਟਿਵਿਸਟ ਰਹੀ ਆ, MP ਜਿਹੜੇ ਰਹੇ ਆ, ਸਾਰਾ ਕੁਛ ਜਿਹੜਾ ਕਰਦੇ ਰਹੇ ਨੇ। ਅਤੇ ਹੁਣ ਬ੍ਰੈਕਸਿਟ ਨੂੰ ਲੈ ਕੇ ਉਹਨਾਂ ਦੀ ਪੂਰੀ ਟਰਾਈ ਆ ਵੀ ਉਹ ਕਿਸੇ ਤਾਣ ਪੱਤਣ ਗੱਲ ਲੱਗੇ। ਸੋ ਲੈਟਸ ਸੀ ਜਿਹੜਾ ਉਸ ਦੇ ਵਿੱਚ ਕੀ ਹੋਊਗਾ। ਅਤੇ ਕੱਲ੍ਹ ਇੱਕ ਇੱਥੇ ਜਿਹੜੀ ਇੱਕ ਹੋਰ ਗੱਲ ਇਹਨਾਂ ਦੀ ਪਾਰਲੀਮੈਂਟ ਦੇ ਵਿੱਚ ਵਾਪਰੀ, ਹਰਜੋਤ ਸਿੰਘ ਜੀ ਇਹਨਾਂ ਦੇ ਨਾ ਇੱਕ ਮੇਸ ਪਿਆ ਹੁੰਦਾ ਆ, ਇੱਕ ਕਹਿ ਲਓ ਵੀ ਫੜਨ ਵਾਲਾ ਜਿੱਦਾਂ ਕਹਿ ਲਓ ਭਾਲਾ ਜਿਹਾ ਪਿਆ ਆ। ਅਤੇ ਜਦੋਂ ਕੋਈ ਬੋਲਦਾ ਹੈ ਉਹ ਆਲਮੋਸਟ ਪਾਰਲੀਮੈਂਟ 'ਚ ਹਮੇਸ਼ਾ ਪਿਆ ਰਹਿੰਦਾ ਆ। ਅਤੇ ਜਦੋਂ ਇਹ ਥਰੀਸਾ ਮੇ ਆਪਣੀ ਕੋਈ ਭਾਸ਼ਣ ਦੇ ਰਹੇ ਸੀ, ਕੋਈ ਫਲੋਇਡ ਨਾਂ ਦਾ ਜਿਹੜਾ MP ਸੀ ਉਹਨੇ ਜਾ ਕੇ ਉਹ ਮੇਸ ਨੂੰ ਜਿਹੜਾ ਫੜ ਲਿਆ ਅਤੇ ਪਾਰਲੀਮੈਂਟ ਦੇ ਵਿੱਚ ਉਸ ਨੂੰ ਸਭ ਤੋਂ ਵੱਡਾ ਇੱਕ ਵਿਰੋਧ ਦੇ ਵਜੋਂ ਜਿਹੜਾ ਆ ਉਹ ਮੰਨਿਆ ਜਾਂਦਾ ਆ। ਸੋ ਕਾਫੀ ਲੋਕ ਜਿਹੜੇ ਆ ਖਾਸ ਕਰਕੇ ਥਰੀਸਾ ਮੇ ਦੇ ਉੱਤੇ ਜਿਹੜੇ ਬ੍ਰੈਕਸਿਟ ਨੂੰ ਲੈ ਕੇ ਨਾਖੁਸ਼ ਨੇ। ਸੋ ਜਿੱਦਾਂ ਆਪਾਂ ਪਹਿਲਾਂ ਵੀ ਦੱਸਦੇ ਰਹੇ ਹਾਂ, ਇੱਕ ਯੂਰਪੀਅਨ ਜਿਹੜੀ ਅਦਾਲਤ ਉਹਨਾਂ ਨੇ ਕਿਹਾ ਆ ਵੀ ਜੇ ਚਾਹਣ ਥਰੀਸਾ ਮੇ ਜਾਂ UK ਦੀ ਸਰਕਾਰ ਤਾਂ ਉਹ ਇਸ ਰੈਫਰੈਂਡਮ ਨੂੰ ਕੈਂਸਲ ਕਰ ਸਕਦੀ, ਆਰਟੀਕਲ 50 ਨੂੰ ਕੈਂਸਲ ਕਰਕੇ ਬ੍ਰੈਕਸਿਟ ਕੈਂਸਲ ਕਰ ਸਕਦੀ ਆ। ਪਰ ਕਿਉਂਕਿ ਹੁਣ ਰੈਫਰੈਂਡਮ ਲੋਕਾਂ ਦਾ ਆਇਆ ਹੋਇਆ ਆ, ਇਸ ਲਈ ਇਹਨਾਂ ਨੂੰ ਉਹ ਉਸ ਦੇ ਪ੍ਰਤੀ ਜਿਹੜਾ ਆ ਉਹ ਜਾਣਾ ਹੀ ਪੈ ਰਿਹਾ ਆ ਅਤੇ ਇਹਨਾਂ ਦੀ ਆਪਣੀ ਜਿਹੜੀ ਕੁਰਸੀ ਆ ਉਹ ਖਤਰੇ 'ਚ ਆ। ਸੋ ਬਿਲਕੁਲ ਇਹ ਜਿਹੜੀ ਵੋਟ ਹੈਗੀ ਅੱਜ 1 ਵਜੇ ਤੋਂ ਲੈ ਕੇ 3 ਵਜੇ ਈਸਟਰਨ ਟਾਈਮ ਜਿਹੜੇ ਉਹਦੇ ਮੁਤਾਬਕ ਪਏਗੀ। ਅਤੇ ਕਹਿੰਦੇ ਜੇ ਉਹਦੇ ਚਾਂਸ ਹੈਗੇ ਆ ਆਊਟ ਹੋਣ ਦੇ, ਪਰ ਉਹ ਕਹਿੰਦੀ ਆ ਵੀ ਨਹੀਂ, ਮੇਰੇ ਹੱਕ ਦੇ ਵਿੱਚ 174 ਜਿਹੜੇ ਮੈਂਬਰ ਪਾਰਲੀਮੈਂਟ ਹੈਗੇ ਆ ਕੰਜ਼ਰਵੇਟਿਵ ਮੈਂਬਰਸ ਆਫ ਪਾਰਲੀਮੈਂਟ, ਅਤੇ ਉਹਨੂੰ ਸਿਰਫ 158 ਚਾਹੀਦੇ ਆ। ਅਤੇ 34 ਦੇ ਕਰੀਬ ਜਿਹੜੇ ਕਹਿੰਦੇ ਆ ਵੀ ਅਸੀਂ ਉਹਦੇ ਅਗੇਂਸਟ ਵੋਟ ਪਾਵਾਂਗੇ। ਪਰ ਅਗਰ ਥਰੀਸਾ ਮੇ ਜਿਹੜੀ UK ਦੀ ਪ੍ਰਾਈਮ ਮਿਨਿਸਟਰ ਆ ਉਹ ਜਿਹੜੀ ਆ ਇਹ ਸਰਵਾਈਵ ਕਰ ਜਾਂਦੀ ਆ, ਇਹ ਵਿਨ ਕਰ ਜਾਂਦੀ ਆ, ਅਤੇ 1 ਸਾਲ ਤੱਕ ਜਿਹੜਾ ਆ ਫਿਰ ਉਹਨੂੰ ਜਿਹੜਾ ਕੋਈ ਵੀ ਉਹਦੀ ਪਾਰਟੀ ਦਾ ਕਿਸੇ ਤਰ੍ਹਾਂ ਦਾ ਜਿਹੜਾ ਰੋਕ ਨਹੀਂ ਸਕਦਾ। ਸੋ ਆਪਣੀ ਮਰਜ਼ੀ ਨਾਲ ਉਹ ਕੰਮ ਕਰ ਸਕਦੀ ਹੈਗੀ ਆ। ਅਤੇ ਜਿਹੜਾ ਬ੍ਰਿਟੇਨ ਆ ਉਹਦੇ ਕੋਲ ਮਾਰਚ 29 ਜਿਹੜੀ ਆ ਡੈਡਲਾਈਨ ਹੈਗੀ ਆ ਯੂਰਪੀਅਨ ਯੂਨੀਅਨ ਤੋਂ ਬਾਹਰ ਨਿਕਲਣ ਦੇ ਲਈ। ਜਿਹੜਾ ਇਹ ਬ੍ਰੈਗਜ਼ਿਟ ਆ ਇਸ ਨੇ ਜਿਹੜਾ ਆ ਕਾਫੀ ਜਿਹੜਾ ਪੋਲੀਟੀਕਲ ਰੌਲਾ ਰੱਪਾ ਪਾਇਆ ਹੋਇਆ ਹੈਗਾ ਇੰਗਲੈਂਡ ਦੇ ਵਿੱਚ। ਪਹਿਲਾਂ ਵੀ ਇੱਕ ਪ੍ਰਾਈਮ ਮਿਨਿਸਟਰ ਇਹਦੀ ਭੇਂਟ ਚੜ੍ਹਿਆ ਅਤੇ ਹੁਣ ਜਿਹੜੀ ਥਰੀਸਾ ਮੇ ਆ ਉਹ ਵੀ ਜਿਹੜੀ ਆ ਇਸ ਦੀ ਭੇਂਟ ਕਹਿੰਦੇ ਚੜ੍ਹ ਸਕਦੀ ਹੈਗੀ ਆ ਜੀ। ਅਤੇ ਬ੍ਰੈਕਸਿਟ ਦੇ ਨਾਲ ਜਿਹੜਾ ਮੇਨ ਜਿਹੜਾ ਚੇਂਜ ਹੋਣੇ ਆ ਕਸਟਮਸ ਦਾ ਜਿਹੜਾ ਚੇਂਜ ਹੋਣਾ ਆ ਯੂਰਪੀਅਨ ਸੰਘ ਅਤੇ ਬ੍ਰਿਟੇਨ ਦੇ ਦਰਮਿਆਨ, ਕਿਹੜਾ ਬੰਦਾ ਉੱਥੇ ਕਿੰਨੇ ਚਿਰ ਦੇ ਲਈ ਰਹਿ ਸਕਦਾ, ਜਿਹੜੇ ਹੋਰ ਮੁਲਕਾਂ ਦੇ ਨੇ ਆ ਕੇ ਉੱਥੇ ਵਸ ਸਕਦੇ ਨੇ ਜਾਂ ਉਹਨਾਂ ਨੂੰ ਕੀ ਟੈਕਸ ਦੇਣੇ ਪੈਣਗੇ। ਸੋ ਇਕੋਨਮੀ ਦੇ ਉੱਤੇ ਕਾਫੀ ਵੱਡਾ ਜਿਹੜਾ ਖਾਸ ਕਰਕੇ ਬ੍ਰਿਟੇਨ ਦੀ ਇਕੋਨਮੀ ਦੇ ਉੱਤੇ ਜਿਹੜਾ ਅਸਰ ਆ ਇਸ ਦਾ ਡਾਢਾ ਪੈਣਾ ਆ। ਅਤੇ ਬ੍ਰੈਕਸਿਟ ਦੇ ਕਰਕੇ ਜਿਹੜੇ ਕਈ ਆਰਥਿਕ ਮਾਹਰ ਇਹ ਵੀ ਅਨੁਮਾਨ ਲਾ ਰਹੇ ਆ ਵੀ ਇਹਦਾ ਗਲੋਬਲ ਮਾਰਕੀਟ ਦੇ ਉੱਤੇ ਵੀ ਜਿਹੜਾ ਅਸਰ ਰਹੇਗਾ, ਕਿਉਂਕਿ ਹਰ ਇੱਕ ਦੀ ਇੰਪੋਰਟ ਐਕਸਪੋਰਟ ਜਿਹੜੀਆਂ ਡਿਊਟੀਜ਼ ਕਸਟਮਸ UK ਦੇ ਨਾਲ ਵੱਖਰੀ ਹੋਊਗੀ ਅਤੇ ਨਾਲ ਦੇ ਨਾਲ ਫਿਰ ਯੂਰਪੀਅਨ ਸੰਘ ਦੇ ਨਾਲ ਜਿਹੜੀ ਵੱਖਰੀ ਹੋਊਗੀ। ਕਾਫੀ ਫਰਕ ਉਸ ਦੇ ਅਧੀਨ ਜਿਹੜਾ ਉਸ ਦੇ ਵਿੱਚ ਪੈ ਸਕਦਾ ਆ ਜੀ। ਅਤੇ ਹਰਜੋਤ ਸਿੰਘ ਜੀ ਆਪਣੇ ਨਾਲ ਜਿਹੜੇ ਇਸ ਟਾਈਮ ਡਾਕਟਰ ਬਾਲ ਢਿੱਲੋਂ ਜਿਹੜੇ ਆ ਉਹ ਜੁੜ ਰਹੇ ਨੇ, ਉਹ ਜੁੜਨਾ ਚਾਹੁੰਦੇ ਨੇ ਅਤੇ ਆਪਣੇ ਖਾਸ ਕਰਕੇ ਸਰੋਤਿਆਂ ਦਾ ਵੋਟਰਸ ਦਾ ਜਿਹੜਾ ਉਹ ਧੰਨਵਾਦ ਕਰਨਾ ਚਾਹੁੰਦੇ ਨੇ ਜਿਹੜਾ ਉਹਨਾਂ ਨੂੰ ਸਮਰਥਨ ਮਿਲਿਆ। ਅਤੇ ਡਾਕਟਰ ਬਾਲ ਢਿੱਲੋਂ ਆਪਣੇ ਨਾਲ ਇਸ ਟਾਈਮ ਯੂਨੀਵਰਸਿਟੀ ਤੋਂ ਜੁੜੇ ਨੇ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਹਾਂਜੀ ਠੀਕ ਹੈ ਜੀ, ਠੀਕ ਹੈ ਜੀ। ਤੇ ਚਲੋ ਇਸ ਵਾਰੀ ਜਿੱਤ ਪ੍ਰਾਪਤ ਨਹੀਂ ਹੋਈ ਸੁਪਰੀਡੈਂਡੈਂਟ ਆਫ ਸਕੂਲ ਦੇ ਲਈ, ਪਰ ਕਾਫੀ ਤੁਸੀਂ ਮਿਹਨਤ ਕੀਤੀ ਉਸ ਦੇ ਲਈ, ਬਹੁਤ ਅਸੀਂ ਸ਼ਾਬਾਸ਼ ਦਿੰਦੇ ਹਾਂ। ਅਤੇ ਕਾਫੀ ਵੋਟਾਂ ਵੀ ਜਿਹੜੀਆਂ ਹਾਸਲ ਹੋਈਆਂ, ਥੋੜ੍ਹੇ ਮਾਰਜਨ ਤੋਂ ਉੱਦਾਂ ਤੁਸੀਂ ਰਹਿ ਗਏ ਆ, ਪਰ ਰੀਅਲੀ ਗੁੱਡ ਫਾਈਟ। ਥੈਂਕ ਯੂ ਵੈਰੀ ਮਚ। ਪਰ ਇਕੱਲਾ ਕੰਮ ਕਰਨ ਵਾਲਾ ਹੈ ਨੀਗਾ। ਸਾਡੇ ਜਿਹੜੀ ਯੂਬਾ ਸਿਟੀ ਦੀ ਕਮਿਊਨਿਟੀ ਆ, ਉਹਨਾਂ ਨੇ ਬਹੁਤ ਸਪੋਰਟ ਦਿੱਤਾ, ਫਾਈਨੈਂਸ਼ੀਅਲ ਸਪੋਰਟ, ਵੋਟਿੰਗ ਸਪੋਰਟ। ਉਹਨਾਂ ਤੋਂ ਬਗੈਰ ਮੈਂ ਕੁਛ ਨਹੀਂ ਕਰ ਸਕਦੀ ਸੀ। ਸੋ ਅੱਜ ਮੈਂ ਉਹਨਾਂ ਦਾ ਹੀ ਬਹੁਤ ਬਹੁਤ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ। ਜੀ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਅਤੇ ਹੁਣ ਆਉਣ ਵਾਲੇ ਸਮੇਂ ਦੇ ਲਈ ਜਿਹੜੇ ਵੋਟਰਸ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ? ਕਿਉਂਕਿ ਸੁਖ ਸਿੱਧੂ ਵੀ ਆ, ਉਹ ਸਿਰਫ ਥੋੜ੍ਹੀਆਂ ਜਿਹੀਆਂ ਵੋਟਾਂ ਤੋਂ ਹੀ ਹਾਰੇ ਆ, ਕਿਉਂਕਿ ਹਜੇ ਵੀ ਜਿਹੜੀ ਆਪਣੀ ਪੰਜਾਬੀ ਕਮਿਊਨਿਟੀ ਆ ਉਹ ਵੋਟਾਂ ਜਿਹੜੀਆਂ ਘੱਟ ਜਿਹੜੀਆਂ ਬਣਾਉਂਦੇ ਆ, ਜੇ ਬਣਾਉਂਦੇ ਆ ਅਤੇ ਵੋਟਾਂ ਪਾਉਂਦੇ ਨਹੀਂ ਹੈਗੇ। ਸੋ ਹੁਣ ਆਪਾਂ ਦੇਖਿਆ ਥੋੜ੍ਹੀ ਜਿਹੀਆਂ ਵੋਟਾਂ ਦੀ ਵੀ ਜਿਹੜੀਆਂ ਉਹ ਇਲੈਕਸ਼ਨ ਨੂੰ ਹੋਰ ਪਾਸੇ ਲਿਜਾ ਸਕਦੀਆਂ ਆ। ਹਾਂਜੀ, ਮੈਂ ਇਹੀ ਸਾਰਿਆਂ ਨੂੰ ਇਨਕਰੇਜ ਬੇਨਤੀ ਕਰ ਲਓ ਪੇ ਕਰੂੰਗੀ ਪੇ ਜੇ ਤੁਸੀਂ ਪੇ ਹੈਗੇ ਆ ਰਜਿਸਟਰਡ ਵੋਟਰਸ ਪੇ ਜਾ ਕੇ ਵੋਟ ਪਾਓ। ਅਸੀਂ ਇਹ ਨਹੀਂ ਕਹਿੰਦੇ ਵੀ ਸਾਨੂੰ ਹੀ ਵੋਟ ਪਾਓ, ਜਿਹੜਾ ਤੁਹਾਨੂੰ ਚੰਗਾ ਲੱਗਦਾ ਉਸ ਲਈ ਵੋਟ ਪਾਓ। ਸੈਕੰਡਲੀ, ਕਈ ਲੋਕ ਆ ਕਹਿੰਦੇ ਨਹੀਂ ਸਾਨੂੰ ਚਾਹੀਦਾ ਹੀ ਨਹੀਂ, ਅਸੀਂ ਇੱਥੇ ਰਹਿੰਦੇ, ਸਾਰਾ ਕੁਛ ਠੀਕ ਆ, ਪਰ ਇਹ ਉਹਨਾਂ ਦਾ ਰਾਈਟ ਹੈਗਾ ਵੀ ਤੁਸੀਂ ਰਜਿਸਟਰ ਹੋਵੋ ਤਾਂ ਵੋਟ ਕਰੋ। ਤਾਂ ਜਿੱਦਾਂ ਹੁਣ ਸੁਖ ਸਿੱਧੂ ਆ, ਥੋੜ੍ਹੀਆਂ ਵੋਟਾਂ ਤੇ ਰਹਿ ਗਏ, ਜੇ ਵੀ ਆਪਣੇ ਥੋੜ੍ਹੇ ਹੋਰ ਲੋਕ ਪਾ ਦਿੰਦੇ ਮੇਬੀ ਉਹ ਜਿੱਤ ਵੀ ਸਕਦੇ ਸੀਗੇ। ਕਰਕੇ ਆਈ ਥਿੰਕ 78 ਵੋਟਾਂ ਬਹੁਤ ਘੱਟ ਹੁੰਦੀਆਂ। ਜਿੱਦਾਂ ਮੇਰੀ ਪੋਜੀਸ਼ਨ ਆ ਇਹ ਥੋੜ੍ਹੀ ਡਿਫਰੈਂਟ ਆ। ਸਾਡੇ ਹੈਗਾ ਆ ਵੀ ਉਹ ਜਿੱਦਾਂ ਹੁਣ ਮਿਸਟਰ ਰੂਸਰ ਇਲੈਕਟ ਹੋ ਗਿਆ ਆ, ਤਾਂ ਉਹ ਮੋਸਟਲੀ ਇਹ ਹੁੰਦਾ ਆ ਕਾਊਂਟੀ ਆਫਿਸ 'ਚ ਵੀ ਇੱਕ ਵਾਰੀ ਜਿਹੜਾ ਬੰਦਾ ਜਿੱਤ ਗਿਆ ਉਹਨੂੰ ਫਿਰ ਮੁੜ ਕੇ ਕੋਈ ਟੱਚ ਨਹੀਂ ਕਰ ਸਕਦਾ until retirement. So ਤੇ ਥੋੜਾ ਇਹ different than city council or supervisors. Okay. ਸੋ ਤੁਸੀਂ ਸੁਪਰੀਡੈਂਟ ਆਫ ਸਕੂਲ ਤੁਸੀਂ ਉੱਥੇ ਰਹੇ ਵੀ ਹੋ, ਸੋ ਹੁਣ ਚਲੋ ਤੁਸੀਂ ਨਹੀਂ ਬਣੇ, ਨਹੀਂ ਜਿੱਤ ਸਕੇ, ਪਰ ਵਾਟ ਯੂ ਥਿੰਕ ਵੀ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਕੂਲ ਨੂੰ ਲੈ ਕੇ ਹੋਰ ਕੀ ਜਿਹੜੇ ਕੰਮ ਤੁਸੀਂ ਕਰੋਗੇ, ਆਪਣੀ ਕਮਿਊਨਿਟੀ ਦੀਆਂ ਕਿੱਦਾਂ ਗੱਲਾਂ ਜਿਹੜੇ ਰਾਈਟ ਨਾਓ ਬਣ ਚੁੱਕੇ ਆ ਸੁਪਰੀਡੈਂਟ ਉਹਨਾਂ ਤੱਕ ਪਹੁੰਚਾਓਗੇ? ਹਾਂਜੀ, ਮੇਰਾ ਜਿੱਦਾਂ ਆਪਣੇ ਹਜੇ ਵੀ 2 ਪੈਸ਼ਨ ਹੈਗੇ ਆ ਵੀ ਜਿਹੜੇ ਆਪਣੇ ਅਸੀਂ ਬੱਚੇ ਸਰਵ ਕਰਦੇ ਆ K-12 ਦੇ ਗ੍ਰੇਡ ਲੈਵਲਸ ਤੇ ਅਸੀਂ ਬੱਚਿਆਂ ਨੂੰ ਕਿਸੇ ਤਰ੍ਹਾਂ ਕੋਈ ਲਾਈਵਲੀਹੁੱਡ ਦਈਏ। ਜੇ ਉਹਨਾਂ ਨੇ ਕੰਮੇ ਕਰਨਾ ਆਫਟਰ 12th ਗ੍ਰੇਡ ਤੇ ਅਸੀਂ ਕਿੱਦਾਂ ਉਹ ਕਰ ਸਕਦੇ ਆ, ਉੱਦਾਂ ਬੱਚਿਆਂ ਦੀ ਕਿੱਦਾਂ ਹੈਲਪ ਕਰ ਸਕਦੇ ਆ। ਜੇ ਕਾਲਜ ਨਹੀਂ ਉਹਨੀ ਜਾਣਾ ਆ, ਅਸੀਂ ਕਿੱਦਾਂ ਉਹਨਾਂ ਦਾ ਟਾਈਮ ਜਿਹੜਾ ਹਾਈ ਸਕੂਲ 'ਚ ਹੈਗਾ ਉਹ ਯੂਜ਼ਫੁਲ ਕਰ ਸਕਦੇ ਆ। ਜਿਹੜਾ ਜਿੱਦਾਂ ਬੈਚਲਰਸ ਡਿਗਰੀ ਲੈਣੀ ਉਹਨਾਂ ਦਾ ਟਾਈਮ ਘਟੇ, ਇੰਸਟੈਡ ਆਫ 4 years ਕਰਕੇ ਫਿਰ ਬੱਚਿਆਂ ਦੇ ਲੋਨਸ ਵਗੈਰਾ ਕਾਫੀ ਹੋ ਜਾਂਦੇ ਆ। ਤਾਂ that's one passion, that's where I want to focus my attention on. The second ਆ ਜਿਹੜੀ early education, ਆਪਣੇ ਹਜੇ ਵੀ ਇੱਥੇ ਫੈਮਲੀਜ਼ ਹੈਗੀਆਂ ਵੀ ਜਿਨ੍ਹਾਂ ਦੇ ਬੱਚੇ ਪ੍ਰੀ ਸਕੂਲ ਵਗੈਰਾ ਨਹੀਂ ਜਾਂਦੇ ਹੈਗੇ, ਤਾਂ ਉਹ ਬੱਚੇ ਫਿਰ ਬਿਹਾਈਂਡ ਪਹਿਲਾਂ ਤੋਂ ਹੀ ਰਹਿੰਦੇ ਆ, ਫਿਰ ਸਾਰਾ ਸਕੂਲ ਕਰੀਅਰ ਪਿੱਛੇ ਰਹਿੰਦੇ ਆ। So I want to do something about that. So those are my 2 passions. ਜਿਹੜੇ ਪੇਰੈਂਟਸ ਹੈਗੇ ਆ ਇੱਥੇ ਵੀ ਉਹਨਾਂ ਨੂੰ ਕੋਈ ਵੀ ਏਦਾਂ ਬੱਚਿਆਂ ਦੀ ਪ੍ਰੋਬਲਮ ਹੈਗੀ ਆ ਜਾਂ ਕੋਈ ਇਸ਼ੂ ਆ ਰਿਹਾ ਆ, ਉਹ ਪਹਿਲਾਂ ਆਪਣੇ ਡਿਸਟ੍ਰਿਕਟਸ ਜਿੱਥੇ ਬੱਚੇ ਪੜ੍ਹਦੇ ਉੱਥੇ ਜਾਣ, ਜੇ ਉੱਥੇ ਨਹੀਂ ਫਿਰ ਮਿਸਟਰ ਰੂਸਰ ਨੂੰ ਕੰਟੈਕਟ ਕਰ ਸਕਦੇ ਆ। ਵੀ ਉਹ ਵੀ ਹੈਲਪਫੁਲ ਹੋਊਗਾ ਵੀ ਜਿਹੜੀਆਂ ਪ੍ਰੋਬਲਮਸ ਹੋ ਗਈਆਂ ਬੱਚਿਆਂ ਦੀਆਂ, ਵੀ ਆਪਾਂ ਸਾਰੇ ਇਸ ਬਿਜ਼ਨਸ 'ਚ ਹੈਗੇ ਵੀ ਬੱਚਿਆਂ ਦੀ ਕੇਅਰ ਕਰਦੇ ਕਰਕੇ। ਜੀ ਜੀ ਬਿਲਕੁਲ। ਵੈਸੇ ਜੇ ਦੇਖਿਆ ਜਾਵੇ 1100 ਵੋਟ ਕੋਈ ਬਹੁਤੀ ਜ਼ਿਆਦਾ ਜਿਹੜੀ ਵੋਟ ਨਹੀਂ ਹੁੰਦੀ ਓਵਰਆਲ ਪੂਰੀ ਕਾਊਂਟੀ ਦੇ ਵਿੱਚ, ਜੇ ਆਪਾਂ ਨਜ਼ਰ ਮਾਰੀਏ। ਸੋ ਚਲੋ ਗੁੱਡ ਲੱਕ ਨੈਕਸਟ ਟਾਈਮ ਫਾਰ ਯੂਰ ਫਿਊਚਰ ਐਂਡੇਵਰਸ। ਜਿਸ ਪਾਸੇ ਨੂੰ ਵੀ ਤੁਸੀਂ ਜਿਹੜੇ ਆ ਉਹ ਲੱਗੇ ਹੋਏ ਆ, ਤੁਹਾਨੂੰ ਸਾਡੇ ਵੱਲੋਂ ਸ਼ੁਭ ਕਾਮਨਾਵਾਂ ਨੇ। ਅਤੇ ਡੈਫੀਨੇਟਲੀ ਕਿਉਂਕਿ ਸਾਰੇ ਜਾਣੇ ਹੁਣ ਜਾਣਦੇ ਆ, ਲੋਕ ਤੁਹਾਨੂੰ ਜ਼ਰੂਰ ਕੋਂਟੈਕਟ ਵੀ ਕਰਨਗੇ ਜੇ ਕਿਸੇ ਨੂੰ ਕੋਈ ਵੀ ਕਹਿ ਲਓ ਵੀ ਕੋਈ ਪ੍ਰੋਬਲਮ ਆ ਜਾਂ ਕੋਈ ਉੱਥੇ ਤੱਕ ਜਿਹੜੀ ਗੱਲ ਵੀ ਜਿਹੜੀ ਪਹੁੰਚਾਉਣੀ ਆ। ਅਤੇ ਬੈਸਟ ਆਫ ਲੱਕ ਫॉर ਯੂਰ ਫਿਊਚਰ। ਅਤੇ ਵੀ ਹੋਪ ਟੂ ਸੀ ਯੂ ਇਨ ਸਮ ਅਦਰ ਪੋਜੀਸ਼ਨ, ਵੀ ਕਿਸੇ ਨਾ ਕਿਸੇ ਹੋਰ ਪੋਜੀਸ਼ਨ ਦੇ ਵਿੱਚ ਤੁਸੀਂ ਜ਼ਰੂਰ ਅੱਗੇ ਆਪਣੀ ਕਮਿਊਨਿਟੀ ਦੇ ਲਈ ਜਿਹੜਾ ਜ਼ਰੂਰ, ਅਤੇ ਯੂਬਾ ਸਿਟੀ ਦੇ ਜਿਹੜੇ ਨੇਟਿਵਸ ਆ ਉਹਨਾਂ ਦੇ ਜਿਹੜੇ ਵੋਟਰਸ ਆ ਉਹਨਾਂ ਦੇ ਲਈ ਤੁਸੀਂ ਹਮੇਸ਼ਾ ਕੰਮ ਕਰਦੇ ਰਹੋ।
ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਵੀ ਬਹੁਤ ਸਾਰਿਆਂ ਦੋਹਾਂ ਦਾ ਬਹੁਤ ਸਪੋਰਟ, ਯੂ ਸਪੋਰਟਡ ਮੀ ਆਲ ਅਲੋਂਗ, ਸੋ ਥੈਂਕ ਯੂ ਸੋ ਮਚ। ਥੈਂਕ ਯੂ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਸਰੋਤੇ, ਇਹ ਸਨ ਡਾਕਟਰ ਬਾਲ ਢਿੱਲੋਂ, ਜੋ ਕਿ ਯੂਬਾ ਸਿਟੀ ਦੇ ਵਿੱਚ ਜਿਹੜੀ ਸਟਰ ਕਾਉਂਟੀ ਆ ਉੱਥੇ ਦਾ ਸਕੂਲ ਡਿਸਟ੍ਰਿਕਟ ਜਿਹੜਾ ਕਾਉਂਟੀ ਸੁਪਰਵਾਈਜ਼ਰ ਜੀ ਉਹਦੇ ਲਈ ਸੁਪਰਡੈਂਟ ਦੇ ਲਈ ਇਹ ਖੜੇ ਸੀਗੇ ਤੇ ਇਹ ਫਿਰ ਥੋੜ੍ਹੀਆਂ ਵੋਟਾਂ ਤੋਂ ਰਹਿ ਗਏ, ਪਰ ਇਹਨਾਂ ਨੇ ਆਪਣਾ ਜਿਹੜਾ ਧੰਨਵਾਦ ਕੀਤਾ ਜਿੰਨੇ ਵੀ ਵੋਟਰਸ, ਜਿੰਨੇ ਵੀ ਸਪੋਰਟਰਸ ਸੀਗੇ। ਸੋ ਜ਼ਰੂਰ ਯੂਬਾ ਸਿਟੀ ਵਾਲਿਓ, ਬਿਲਕੁਲ ਧਿਆਨ ਰੱਖਣ ਵਾਲੀ ਗੱਲ ਆ। ਇੱਕ ਤਰ੍ਹਾਂ ਨਾਲ ਮੈਂ ਇਹ ਵੀ ਕਹਿ ਸਕਦਾ ਵੀ ਆਪਣੇ ਲਈ ਇਹ ਇੱਕ ਤਰ੍ਹਾਂ ਨਾਲ ਸ਼ਰਮ ਵਾਲੀ ਗੱਲ ਵੀ ਆ ਵੀ 13% ਪਾਪੂਲੇਸ਼ਨ ਹੋਵੇ ਅਤੇ ਸਾਡਾ ਇੱਕ ਵੀ ਪੰਜਾਬੀ ਕੈਂਡੀਡੇਟ ਜਿਹੜਾ ਆ ਉਹ ਕਿਸੇ ਵੀ ਜਿਹੜਾ ਚਾਹੇ ਉਹ ਸਕੂਲ ਡਿਸਟ੍ਰਿਕਟ ਆ, ਚਾਹੇ ਉਹ ਜਿਹੜਾ ਸਿਟੀ ਕੌਂਸਲ ਆ ਜਾਂ ਹੋਰ ਸੁਪਰਵਾਈਜ਼ਰ, ਉਹਦੇ ਵਿੱਚ ਨਾ ਗਿਆ ਹੋਵੇ। ਇੱਕ ਬੰਦਾ ਆਈ ਥਿੰਕ ਜਿਹੜਾ ਸਰਬ ਤਖਰ ਆ, ਉਹ ਜਿਹੜੇ ਡਿਸਟ੍ਰਿਕਟ 3 ਦੇ ਵਿੱਚੋਂ ਜਿਹੜੇ 3 ਜਣੇ ਜਿਹੜੇ ਚੁਣੇ ਗਏ ਉਹਨਾਂ ਵਿੱਚ ਇੱਕ ਜਣਾ ਹੈਗਾ ਆ। ਸੋ ਬਹੁਤ ਘੱਟ, ਕਿਉਂਕਿ ਕਾਫੀ ਜਿਹੜੇ ਆਪਣੇ ਲੋਕ ਜਿਹੜੇ ਸੀ, ਪੌਲ ਬਾਸੀ ਵੀ ਜਿਹੜਾ 400-500 ਵੋਟ ਦੇ ਉੱਤੇ ਜਿਹੜਾ ਰਹਿ ਗਿਆ, ਇਹ 1000 ਕੁ ਵੋਟ ਦੇ ਉੱਤੇ ਰਹਿ ਗਏ। ਸੁਖ ਸਿੱਧੂ ਜਿਹੜਾ ਮਹਿਜ 78 ਵੋਟਾਂ ਦੇ ਉੱਤੇ ਜਿਹੜਾ ਉਹ ਰਹਿ ਗਿਆ। ਸੋ ਜ਼ੋਰ ਚਲੋ ਲਾਉਣਾ ਚਾਹੀਦਾ ਆ, ਜ਼ੋਰ ਲਾਓ ਵੀ, ਚੰਗੀ ਗੱਲ ਆ, ਪਰ ਇਹ ਜਿਹੜੇ ਇਕੱਲੇ ਯੂਬਾ ਸਿਟੀ ਵਾਸਤੇ ਨਹੀਂ, ਇਹ ਜਿੱਥੇ ਜਿੱਥੇ ਵੀ ਆਪਣੇ ਪੰਜਾਬੀ ਵਾਸਤੇ ਨੇ ਜਿਹੜੇ ਸਿਟੀਜ਼ਨ ਨੇ ਅਤੇ ਜਿਹੜਾ ਵੋਟ ਨਹੀਂ ਪਾਉਂਦੇ, ਬਹੁਤ ਮਾੜੀ ਗੱਲ ਆ। ਤੁਸੀਂ ਜਿਹੜਾ ਆਪਣੀ ਕਮਿਊਨਿਟੀ ਵਾਲਿਆਂ ਨੂੰ ਜਿਹੜਾ ਆ, ਜੇ ਤੁਸੀਂ ਲੱਗਦਾ ਵੀ ਤੁਹਾਡੀ ਇਹ ਜਿਹੜੀ ਕਮਿਊਨਿਟੀ ਵਾਲੇ ਆ ਰਿਪਰੈਜ਼ੈਂਟ ਤੁਹਾਨੂੰ ਐਕਚੁਅਲੀ ਕਰ ਸਕਦੇ ਆ, ਅਤੇ ਵੋਟ ਜ਼ਰੂਰ ਪਾਓ। ਜ਼ਰੂਰੀ ਨਹੀਂ ਆ ਵੀ ਉਹਨਾਂ ਨੂੰ ਹੀ ਪਾਓ, ਤੁਸੀਂ ਕਿਸੇ ਨੂੰ ਵੀ ਵੋਟ ਪਾਓ, ਵੋਟ ਪਰ ਜਿਹੜੀ ਉਹ ਜ਼ਰੂਰ ਤੁਹਾਨੂੰ ਪਾਉਣੀ ਚਾਹੀਦੀ ਆ। ਉਦੋਂ ਇਹ ਦੱਸਦੇ ਵੀ ਸੀਗੇ ਹਰਜੋਤ ਸਿੰਘ, ਜਦੋਂ ਆਪਾਂ ਨੂੰ ਉੱਥੇ ਸਾਰੇ ਜਾਣੇ ਮਿਲੇ ਆ ਵੀ ਜਿੱਦਾਂ 13% ਪਾਪੂਲੇਸ਼ਨ ਹੋਵੇ ਤਾਂ ਉਹਦੇ ਵਿੱਚੋਂ ਮਹਿਜ 3 ਤੋਂ 4 ਹਜ਼ਾਰ ਦੇ ਦਰਮਿਆਨ ਜਿਹੜੀਆਂ ਉਹ ਵੋਟਾਂ ਹੋਣ ਤਾਂ ਉਹ ਚੰਗੀ ਗੱਲ ਨਹੀਂ ਲੱਗਦੀ, ਉਹ ਠੀਕ ਨਹੀਂ ਲੱਗਦੀ। ਪਾਪੂਲੇਸ਼ਨ ਦੇ ਮੁਤਾਬਕ ਪਰਸੈਂਟੇਜ ਜਿਹੜੀ ਵੋਟਾਂ ਦੀ ਉੱਥੇ ਜ਼ਿਆਦਾ ਆਪਣੀ ਚਾਹੀਦੀ ਆ ਅਤੇ ਜ਼ਿਆਦਾ ਰੁਝਾਨ ਜਿਹੜਾ ਇਸ ਦੇ ਵਿੱਚ ਚਾਹੀਦਾ ਆ। ਸੋ ਕੁੱਲ ਵੈਸੇ ਨਾ ਉੱਥੇ 66% ਵੋਟਿੰਗ ਜਿਹੜੀ ਸਟਰ ਕਾਊਂਟੀ ਦੇ ਵਿੱਚ ਇਹ ਨਵੰਬਰ ਦੇ ਇਲੈਕਸ਼ਨ ਦੇ ਵਿੱਚ ਜਿਹੜੀ ਆ ਉਹ ਭਾਈ ਹੈਗੀ ਆ। 30,000 ਵੋਟ ਸੀ ਜਿਹੜੀ ਸਿਰਫ ਲੋਕਾਂ ਨੇ ਉੱਥੇ ਪਾਈ ਹੈ, 30,000, ਅਤੇ ਉਹ 66% ਜਿਹੜੀ ਵੋਟ ਆ ਉਹ ਉੱਥੇ ਬਣਦੀ ਆ ਜੀ। ਅਤੇ ਸਰੋਤ, ਸਾਡਾ ਬ੍ਰੇਕ ਦਾ ਸਮਾਂ ਹੋ ਗਿਆ, ਅਤੇ ਬ੍ਰੇਕ ਤੋਂ ਬਾਅਦ ਆਪਾਂ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਵੀ ਕਾਫੀ ਇੰਪੋਰਟੈਂਟ ਖਬਰਾਂ ਸਾਂਝੀਆਂ ਕਰਨੀਆਂ ਵੀ ਕਿਸ ਤਰ੍ਹਾਂ ਜਿਹੜਾ ਪੋਲੀਟੀਕਲ ਅਸਾਈਲਮ ਵਾਲਾ ਕੇਸ ਜਿਹੜਾ ਹੁਣ ਉਹ ਸੁਪਰੀਮ ਕੋਰਟ ਦੇ ਵਿੱਚ ਜਾ ਸਕਦਾ, ਅਤੇ ਜਿਹੜੇ ਬਾਰਡਰ ਦੇ ਉੱਤੇ ਲੋਕ ਆਏ ਆ ਉਹ ਕਹਿੰਦੇ ਵੀ ਜਾਂ ਤਾਂ ਸਾਨੂੰ ਅੰਦਰ ਕਰੋ ਅਤੇ ਜਾਂ ਫਿਰ ਸਾਨੂੰ $50,000 ਦਿੱਤਾ ਜਾਵੇ। ਸੋ ਇਹਦੇ ਬਾਰੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ। ਆਪਾਂ ਵੀ ਖੜ ਜਾਂਦੇ ਜਾ ਕੇ ਸਾਰੇ ਜਣੇ ਜੀ, ਤੇ ਮਿਲਦੇ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜਵੈਲਰਸ। ਜੀਨਾ ਦਾ ਸ਼ੋਰੂਮ ਸੋਨੇ, ਚਾਂਦੀ ਤੇ ਡਾਇਮੰਡ ਜਵੈਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ, ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ, ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜਵੈਲਰਸ, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ, ਜੀਨਾ ਜਵੈਲਰਸ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜਵੈਲਰਸ, 7454 Stockton Boulevard, Sacramento। ਫੋਨ ਨੰਬਰ 916 956 3094 916 956 3094। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ! ਐ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਕਰ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ? ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ।
बस छेती कॉल करो ते आज ही बुक कराओ। ग्रैंड पवेलियन बैंक्वेट हॉल, 26 मेसी कोर्ट, सैक्रामेंटो। फोन 9167307822 ते 9163963853। याद है ना? ग्रैंड पवेलियन बैंक्वेट हॉल, सैक्रामेंटो। इंडियन सेवर होलसेल प्रिंटिंग वाले तो बनवा सकते हो 1000 बिजनेस कार्ड सिर्फ ही $45 विच। आउटडोर बैनर $699 पर स्क्वायर फीट। बैनर विद स्टैंड सिर्फ $135 विच। 10 बाय 10 दा इवेंट टेंट विद हार्डवेयर एंड फैब्रिक ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟicker ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 54 इंडियन सेवर होलसेल प्रिंटिंग प्रेस। ओबामा केयर कवर्ड कैलिफोर्निया ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਲਾਇਸੈਂਸਡ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਸੈਕਰਾਮੈਂਟੋ ਨੋਥੋਮਸ ਏਰੀਆ ਦੇ ਵਿੱਚ ਬਹੁਤ ਜਲਦ ਖੁੱਲਣ ਜਾ ਰਿਹਾ ਹੈ ਇੰਡੀਅਨ ਗਰੋਸਰੀ ਆਊਟਲੈਟ, ਜਿੱਥੋਂ ਤੁਸੀਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਇੰਡੀਅਨ ਅਤੇ ਪਾਕਿਸਤਾਨੀ ਗਰੋਸਰੀ, ਤਾਜ਼ੀਆਂ ਸਬਜ਼ੀਆਂ, ਮਠਿਆਈਆਂ ਅਤੇ ਤਾਜ਼ਾ ਮੀਟ ਵੀ ਲੈ ਸਕਦੇ ਹੋ। ਇਹ ਸਟੋਰ ਬਹੁਤ ਹੀ ਖੁੱਲਾ ਡੁੱਲਾ ਅਤੇ ਸਾਫ਼ ਸੁਥਰਾ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਚੰਦਨ ਸਾਗਰ 3024197889 302 419 7899, ਪਰਮਜੀਤ ਕੰਗ 9164704410 916 470 4410। स्टोर कैलिफोर्निया फैमिली फिटनेस ਦੇ ਬਿਲਕੁਲ ਨੇੜੇ ਹੈ। ਇੰਡੀਅਨ ਗਰੋਸਰੀ ਆਊਟਲੈਟ 2101 ਨਥੋਮਸ ਕ੍ਰਾਸਿੰਗ ਡਰਾਈਵ ਨੰਬਰ 300 ਸੈਕਰਾਮੈਂਟੋ। मेरा नाम है रमनी कोटामी। आओ जी आओ, बाता पाओ, नच्चो टपो, सामने आओ, आप सुनो, दूसरे को सुनाओ, पंजाबी रेडियो यूएसए। ਸਾਨੂੰ ਸਾਡੇ ਧਰਮ ਦੇ ਨਾਲ ਜੋੜਦਾ ਹੈ, ਸਾਨੂੰ ਸਾਡੇ ਸੱਭਿਆਚਾਰ ਅਤੇ ਮਾਂ ਬੋਲੀ ਦੇ ਨਾਲ ਜੋੜਦਾ ਹੈ। ਤੁਹਾਡਾ ਅਤੇ ਸਾਡਾ ਸਾਰਿਆਂ ਦਾ ਸਾਂਝਾ ਪੰਜਾਬੀ ਰੇਡੀਓ USA ਸੁਣਦੇ ਰਹੋ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਫੇਰ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਜਿਹੜੀ ਆਪਾਂ ਨਜ਼ਰ ਮਾਰਦੇ ਹਾਂ, ਜਿੱਦਾਂ ਤੁਸੀਂ ਜਾਣ ਤੋਂ ਪਹਿਲਾਂ $50,000 ਦੀ ਜਿਹੜੀ ਗੱਲ ਕੀਤੀ ਸੀਗੀ, ਸੋ ਇਹ ਕਾਫਲੇ ਦੇ ਨਾਲ ਹੀ ਜੁੜੀ ਹੋਈ ਸੰਬੰਧਿਤ ਇੱਕ ਖਬਰ ਆ ਵੀ ਜਿਹੜਾ ਮੈਕਸੀਕੋ ਦੇ ਰਾਹਦਾਰੀ ਜਿਸ ਨੂੰ ਦਿੱਤੀ ਹੋਈ ਆ ਤੇ ਉੱਧਰੋਂ ਅਮਰੀਕਨ ਬਾਰਡਰ ਦੇ ਉੱਤੇ ਸਦਰਨ ਬਾਰਡਰ ਦੇ ਉੱਤੇ ਆਇਆ ਹੋਇਆ ਆ, ਉਸ ਦੇ ਜਿਹੜੇ ਮਾਈਗਰੈਂਟਸ ਜਿਹੜੇ ਆ ਉਹ ਕਾਫਲੇ ਵਾਲੇ ਉਹਨਾਂ ਨੇ ਅਮਰੀਕਾ ਨੂੰ ਅਲਟੀਮੇਟਮ ਜਿਹੜਾ ਦਿੱਤਾ ਆ, ਚੇਤਾਵਨੀ ਦਿੱਤੀ ਹੈ ਇੱਕ ਹਿਸਾਬ ਨਾਲ ਵੀ ਕਹਿੰਦੇ ਵੀ ਜਾਂ ਤਾਂ ਸਾਨੂੰ ਅਮਰੀਕਾ ਦੇ ਵਿੱਚ ਆਉਣ ਦਿੱਤਾ ਜਾਵੇ, ਜੇ ਨਹੀਂ ਤਾਂ ਸਾਨੂੰ $50,000 ਦਿਓ ਤੇ ਅਸੀਂ ਘਰਾਂ ਨੂੰ ਜਿਹੜਾ ਤੁਰਦੇ ਬਣੀਏ ਵੀ ਇੰਨਾ ਜਿਹੜਾ ਅਸੀਂ ਪੈਂਡਾ ਤੈਅ ਕਰਕੇ ਆਏ ਆ। ਸੋ ਬਿਲਕੁਲ ਸੈਨ ਡਿਏਗੋ ਯੂਨੀਅਨ ਟ੍ਰਿਬਿਊਨ ਜਿਹੜੀ ਆ ਉਹਦੇ ਮੁਤਾਬਕ ਜਿਹੜਾ ਅਮਰੀਕਾ ਦਾ ਕੌਂਸੂਲੇਟ ਹੈਗਾ ਆ ਆਫਿਸ ਉੱਥੇ ਜਿਹੜਾ ਮੈਕਸੀਕੋ ਦੇ ਵਿੱਚ, ਉੱਥੇ ਜਿਹੜੇ 100 ਦੇ ਕਰੀਬ ਜਿਹੜੇ ਇਹ ਕਾਫਲੇ ਵਾਲੇ ਲੋਕ ਸੀਗੇ ਆਪਣੀਆਂ ਮੰਗਾਂ ਲੈ ਕੇ ਜਿਹੜੇ ਆ ਉਸ ਕੌਂਸੂਲੇਟ ਦੇ ਅੱਗੇ ਗਏ, ਜਿੱਦਾਂ ਆਪਾਂ ਵੀ ਜਾਂਦੇ ਹੁੰਦੇ ਆ ਕਈ ਵਾਰੀ, ਤੇ ਉਹ ਮੰਗਾਂ ਦੇ ਵਿੱਚ ਇਹ ਸੀ ਵੀ ਜਾਂ ਤਾਂ ਸਾਨੂੰ $50,000 ਦਿਓ ਇਕੱਲੇ ਬੰਦੇ ਨੂੰ, ਤੇ ਜਾਂ ਫਿਰ ਸਾਡੀਆਂ ਜਿਹੜੀਆਂ ਐਪਲੀਕੇਸ਼ਨਾਂ ਆ ਜਲਦੀ ਤੋਂ ਜਲਦੀ ਪ੍ਰੋਸੈਸ ਕਰਕੇ ਪੋਲੀਟੀਕਲ ਅਸਾਈਲਮ ਦੀਆਂ ਸਾਨੂੰ ਅਮਰੀਕਾ 'ਚ ਐਂਟਰ ਹੋਣ ਦਿੱਤਾ ਜਾਵੇ। ਤੇ ਜਦੋਂ ਇੱਕ ਰਿਪੋਰਟਰ ਨੇ ਪੁੱਛਿਆ ਵੀ ਇਹ ਤੁਹਾਨੂੰ ਲੱਗਦਾ ਨਹੀਂ ਵੀ ਇਹ ਤਾਂ ਪੈਸੇ ਬਹੁਤ ਜ਼ਿਆਦੇ ਆ, ਤੇ ਉਹ ਕਹਿੰਦੇ ਵੀ ਇਹ ਤੁਹਾਨੂੰ ਲੱਗਦਾ ਵੀ ਇਹ ਤਾਂ ਕੁਛ ਵੀ ਪੈਸੇ ਨਹੀਂ ਜਿੰਨੇ ਪੈਸੇ ਜਿਹੜੇ ਆ ਅਮਰੀਕਾ ਵਾਲਿਆਂ ਨੇ ਹੌਂਡੂਰਾਸ ਜਿਹੜੀ ਕੰਟਰੀ ਆ ਉਹਨਾਂ ਦੀ ਉੱਥੋਂ ਲੁੱਟ
ਲੁੱਟੇ ਹੈਗੇ ਆ। ਬਿਲਕੁਲ ਯਾਦ ਜਿਹੜਾ ਆਪਣੇ ਸਰੋਤਿਆਂ ਨੂੰ ਜ਼ਿਕਰਯੋਗ ਗੱਲ ਹੈਗੀ ਆ ਵੀ ਅੱਜ ਤੋਂ ਕੁਛ ਦਹਾਕੇ ਪਹਿਲਾਂ ਜਿਹੜਾ ਅਮਰੀਕਾ ਦਾ ਜਿਹੜਾ ਆ ਉਹਨਾਂ ਨੇ ਅਨੇਬਲ ਕੀਤਾ ਸੀ ਉੱਥੇ ਕੂਪ ਹੋਣ ਦੇ ਲਈ। ਉੱਥੇ ਜਿਹੜਾ ਪ੍ਰਸ਼ਾਸਨ ਆ ਉਸਦੀ ਜਿਹੜਾ ਪੂਰੀ ਤਬਦੀਲੀ ਜਿਹੜੀ ਉਦੋਂ ਕਰਾ ਦਿੱਤੀ ਸੀ ਅਤੇ ਕਈ ਲੋਕਾਂ ਦਾ ਜਿਹੜਾ ਮੰਨਣਾ ਹੈ ਵੀ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੌਂਡਰਸ ਮੁਲਕ ਆ ਉਹ ਵੱਧ ਤੋਂ ਬੱਤਰ ਜਿਹੜਾ ਆ ਉਹ ਹੁੰਦਾ ਗਿਆ ਆ। ਸੋ ਜਿਹੜੇ ਇਸ ਤਰੀਕੇ ਦੇ ਨਾਲ ਜਿਹੜੇ ਗੱਲ ਬਣੀ ਆ 6000 ਦੇ ਕਾਫਲੇ ਦੇ ਵਿੱਚੋਂ ਕਹਿੰਦੇ 700 ਦੇ ਕਰੀਬ ਲੋਕ ਜਿਹੜੇ ਆ ਤਿਓਵਾਨਾ ਦੇ ਵਿੱਚ ਜਿਹੜੇ ਪਹੁੰਚੇ ਸੀਗੇ ਉਹ ਵਾਪਸ ਜਿਹੜੇ ਆ ਉਹ ਵਾਪਸ ਪਰਤ ਗਏ ਨੇ ਅਤੇ ਨਾਲ ਹੀ 300 ਹੋਰ ਜਿਹੜੇ ਆ ਉਹਨਾਂ ਨੂੰ ਡਿਪੋਰਟ ਵੀ ਜਿਹੜਾ ਆ ਉੱਥੋਂ ਕਰ ਦਿੱਤਾ ਗਿਆ ਹੋਇਆ ਹੈ। ਸੋ 2500 ਦੇ ਕਰੀਬ ਜਿਹੜੇ ਹੈਗੇ ਆ ਉਹਨਾਂ ਨੇ ਹਿਊਮਨਟੇਰੀਅਨ ਵੀਜ਼ਾ ਜਿਹੜਾ ਆ ਮੈਕਸੀਕੋ ਦੇ ਵਿੱਚ ਉਹਦੇ ਲਈ ਅਪਲਾਈ ਕੀਤਾ ਤਾਂ ਕਿ ਉਹ ਮੈਕਸੀਕੋ ਦੇ ਵਿੱਚ ਰਹਿ ਸਕਣ, ਮੇਬੀ ਫਿਰ ਬਾਅਦ 'ਚ ਮੌਕਾ ਲੱਗ ਕੇ US ਆ ਜਾਣ। ਅਤੇ ਬਾਕੀ ਦੇ ਲੋਕ ਜਿਹੜੇ ਆ ਕਹਿੰਦੇ ਵੀ ਉਹ ਇਲੀਗਲੀ USA 'ਚ ਕ੍ਰਾਸ ਕਰ ਗਏ ਆ ਜਾਂ ਉੱਥੋਂ ਸਲਿੱਪ ਕਿਸੇ ਨਾ ਕਿਸੇ ਤਰ੍ਹਾਂ ਜਿਹੜੇ ਮੈਕਸੀਕੋ 'ਚੋਂ ਕਰ ਗਏ ਜਾਂ ਮੈਕਸੀਕੋ 'ਚ ਹੀ ਵਸਣਗੇ ਅਤੇ ਜਾਂ ਫਿਰ ਜਿਹੜੇ ਆ ਇੱਧਰ ਦਾ ਟਰਾਈ ਉਹਨਾਂ ਨੇ ਜਿਹੜੀ ਡੈਫੀਨੇਟਲੀ ਕਰਨੀ ਆ। ਸੋ ਇੱਦਾਂ ਜਿਹੜੇ $50,000 ਦੀ ਜਿਹੜੀ ਉਹਨਾਂ ਨੇ ਉੱਥੇ ਮੰਗ ਕੀਤੀ ਆ। ਬਹੁਤ ਸਾਰੀਆਂ ਤਸਵੀਰਾਂ ਹਰਜੋਤ ਸਿੰਘ ਦੀ ਜਿਹੜੀਆਂ ਵੀਡੀਓਜ਼ ਜਿਹੜੀਆਂ ਆ ਰਹੀਆਂ ਜਿੱਥੇ ਬਾਰਡਰ ਜਿਹੜੇ ਟੱਪਣ ਦੀ ਕੋਈ ਜਿਹੜੀ ਟਰਾਈ ਕਰ ਰਹੇ ਜਾਂ ਟੱਪ ਕੇ ਜਿਹੜੇ ਆਏ ਹੋਏ ਨੇ ਉਹ ਅਮਰੀਕਾ ਵਾਲੇ ਪਾਸੇ ਉਹਨਾਂ ਨੂੰ ਜਿਹੜੇ ਪੁਲਿਸ ਵਾਲੇ ਆ ਬਾਰਡਰ ਪੈਟਰੋਲ ਏਜੰਟਸ ਆ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਉੱਥੇ ਕਰ ਰਹੇ ਨੇ। ਬਿਲਕੁਲ ਸੋ ਕਾਫੀ ਜਿਹੜਾ ਇਸ ਟਾਈਮ ਇਹਨਾਂ ਦੇ ਵਿੱਚ ਜਿਹੜੀਆਂ ਤੁਸੀਂ ਪਿਕਚਰਸ ਬਾਰੇ ਗੱਲਬਾਤ ਕਰ ਰਹੇ ਆ ਇਹ ਕਾਫੀ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਜਿਹੜੇ ਆ ਉਹ ਬਾਰਡਰ ਦੇ ਉੱਤੇ ਗਏ ਅਤੇ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜੀ ਇੱਕ ਤਰ੍ਹਾਂ ਨਾਲ ਕ੍ਰਾਈਸਿਸ ਹੈਗਾ ਆ ਇਹਨੂੰ ਸੋਲਵ ਕੀਤਾ ਜਾਵੇ ਅਤੇ ਲੋਕਾਂ ਨੂੰ ਆਉਣ ਦਿੱਤਾ ਜਾਵੇ। ਅਤੇ ਇਹ ਜਿਹੜੀ ਬਾਰਡਰ ਸਿਕਿਉਰਿਟੀ ਪੈਟਰੋਲ ਵਾਲੇ ਆ ਉਹਨਾਂ ਨੇ ਉਹ ਐਕਟਿਵਿਸਟ ਜਿਹੜੇ ਆ ਉਹ ਵੀ ਅਰੈਸਟ ਕੀਤੇ ਹੈਗੇ ਆ। ਜੀ ਜੀ ਬਿਲਕੁਲ। ਸੋ ਇਸੇ ਤਰ੍ਹਾਂ ਜੀ ਹਾਂਜੀ ਜੀ ਹਰਜੋਤ ਸਿੰਘ ਜੀ ਇਸ ਦੇ ਨਾਲ ਹੀ ਜੇ ਆਪਾਂ ਜਿਹੜੀ ਗੱਲ ਕਰ ਲਈਏ ਕਿਉਂਕਿ ਬਹੁਤ ਸਾਰੇ ਲੋਕ ਉਹਨਾਂ ਦੀ ਇਹੀ ਇੱਛਾ ਸੀਗੀ ਵੀ ਅਸੀਂ ਅਮਰੀਕਾ ਦੇ ਵਿੱਚ ਜਦੋਂ ਆਉਂਦੇ ਹਾਂ ਤਾਂ ਆ ਕੇ ਜਿਹੜਾ ਖਾਸ ਕਰਕੇ ਇੱਦਾਂ ਬਾਰਡਰ ਟੱਪ ਕੇ ਆ ਵੀ ਅਸੀਂ ਅਸਾਈਲਮ ਦਾ ਕੇਸ ਜਿਹੜਾ ਉਹ ਕਰ ਦਿੱਤਾ ਜਾਵੇ। ਪਿਛਲੇ ਦਿਨਾਂ ਦੇ ਵਿੱਚ ਜਿਹੜੇ ਅਸਾਈਲਮ ਦੇ ਕੇਸਿਸ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਅਤੇ ਟਰੰਪ ਐਡਮਿਨਿਸਟ੍ਰੇਸ਼ਨ ਉਹਨਾਂ ਨੇ ਹਦਾਇਤਾਂ ਇਹ ਜਾਰੀ ਕਰ ਦਿੱਤੀਆਂ ਸੀਗੀਆਂ ਵੀ ਜਿਹੜਾ ਤਾਂ ਪੋਰਟ ਆਫ ਐਂਟਰੀ ਦੇ ਉੱਤੇ ਅਸਾਈਲਮ ਦੀ ਮੰਗ ਕਰਦਾ ਆ ਤਾਂ ਉਸ ਦੀ ਸੁਣਵਾਈ ਜਿਹੜੀ ਹੋਊਗੀ ਅਤੇ ਅਦਰਵਾਈਜ਼ ਜੇ ਕੋਈ ਉੱਦਾਂ ਬਾਰਡਰ ਟੱਪ ਕੇ ਅਮਰੀਕਾ ਦੇ ਵਿੱਚ ਵੜ ਜਾਂਦਾ ਅਤੇ ਬਾਅਦ ਦੇ ਵਿੱਚ ਟਰਾਈ ਕਰਦਾ ਅਸਾਈਲਮ ਦੇ ਕੇਸ ਦੀ ਜਿਹਦੇ ਵਿੱਚ ਬਹੁਤ ਸਾਰੇ ਅਜਿਹੇ ਲੋਕ ਵੀ ਨੇ ਜਿਹੜੇ ਲੀਗਲ ਵੀਜ਼ੇ ਦੇ ਉੱਤੇ ਜਿਹੜੇ ਆਉਂਦੇ ਨੇ ਨਾਨ ਇਮੀਗਰੈਂਟ ਵੀਜ਼ੇ ਦੇ ਉੱਤੇ ਆਉਂਦੇ ਨੇ ਪਰ ਬਾਅਦ ਦੇ ਵਿੱਚ ਇੱਥੇ ਆ ਕੇ ਜਿਹੜਾ ਅਸਾਈਲਮ ਕੇਸ ਅਪਲਾਈ ਕਰ ਦਿੰਦੇ ਆ ਵੀ ਉਸ ਚੀਜ਼ ਨੂੰ ਟੋਟਲੀ ਰੋਕਿਆ ਜਾਵੇ। ਪਰ ਜਿਹੜਾ 9th ਸਰਕਟ ਕੋਰਟਸ ਜਿਹੜੇ ਹੈਗੇ ਸੀ ਉਹਨਾਂ ਨੇ ਇਸ ਬੈਨ ਦੇ ਉੱਤੇ ਜਿਹੜਾ ਰੋਕ ਲਾ ਦਿੱਤੀ ਸੀ। ਸੋ ਬਿਲਕੁਲ ਸੈਨ ਫਰਾਂਸਿਸਕੋ ਦੇ ਜੱਜ ਜਿਹੜੇ ਆ ਉਹਨਾਂ ਨੇ ਰੋਕ ਲਾ ਦਿੱਤੀ ਸੀ। ਉਹ ਤੋਂ ਬਾਅਦ ਪਈ ਨਹੀਂ ਜੀ ਕਿਤੇ ਵੀ ਬੰਦਾ ਜਿਹੜਾ ਆ ਉਹ ਪੋਲੀਟੀਕਲ ਅਸਾਈਲਮ ਅਪਲਾਈ ਕਰ ਸਕਦਾ। ਮੰਨ ਲਓ ਵੀ ਬੰਦਾ ਇਲੀਗਲੀ ਕ੍ਰਾਸ ਹੋ ਕੇ ਆ ਗਿਆ 6 ਮਹੀਨਿਆਂ ਬਾਅਦ 4 ਮਹੀਨਿਆਂ ਬਾਅਦ ਜਦ ਮਰਜੀ ਜਿੱਥੇ ਮਰਜੀ ਜਾ ਕੇ ਅਪਲਾਈ ਕਰ ਸਕਦਾ ਜਾਂ ਉਹ ਕਈ ਵਿਜ਼ਟਰ ਵੀਜ਼ਾ ਲੈ ਕੇ ਵੀ ਆ ਜਾਂਦੇ ਆ ਅਤੇ ਉਹ ਫਿਰ ਬਾਅਦ 'ਚ ਪੋਲੀਟੀਕਲ ਅਸਾਈਲਮ ਅਪਲਾਈ ਕਰਦੇ ਆ। ਸੋ ਉਹ ਰੋਕਣ ਦੀ ਜਿਹੜੀ ਟਰਾਈ ਕੀਤੀ ਗਈ ਸੀ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਅਤੇ ਪਹਿਲਾਂ ਸੈਨ ਫਰਾਂਸਿਸਕੋ ਦੇ ਇੱਕ ਜੱਜ ਨੇ ਫਿਰ 9th ਸਰਕਟ ਕੋਰਟ ਅਤੇ ਹੁਣ ਜਿਹੜਾ ਆ ਉਹਨੇ ਕਿਹਾ ਵੀ ਨਹੀਂ ਇਹ ਗਲਤ ਆ ਇਹ ਇੱਦਾਂ ਹੋ ਨਹੀਂ ਸਕਦਾ ਅਤੇ ਪੋਲੀਟੀਕਲ ਅਸਾਈਲਮ ਬੰਦਾ ਕਿਤੇ ਵੀ ਅਪਲਾਈ ਕਰ ਸਕਦਾ ਹੈਗਾ ਆ ਜਿੱਥੋਂ ਮਰਜ਼ੀ ਐਂਟਰ ਹੋਇਆ ਹੋਵੇ ਐਜ਼ ਲੌਂਗ ਐਜ਼ ਉਹ ਪ੍ਰੂਫ ਸ਼ੋ ਕਰ ਸਕਦਾ ਵੀ ਉਹਦੀ ਜਿਹੜੀ ਆ ਉਹਦੇ 'ਤੇ ਕੋਈ ਨਾ ਕੋਈ ਉਹਦੇ ਆਪਣੇ ਜਿਹੜਾ ਦੇਸ਼ ਆ ਉੱਥੋਂ ਖਤਰਾ ਹੈਗਾ। ਸੋ ਇਹਦੇ ਸੰਬੰਧ ਦੇ ਵਿੱਚ ਹੁਣ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਅਤੇ ਟਰੰਪ ਐਡਮਿਨਿਸਟ੍ਰੇਸ਼ਨ ਉਹ ਜਿਹੜਾ ਇਹ ਕੇਸ ਆ ਉਹ ਸੁਪਰੀਮ ਕੋਰਟ ਦੇ ਕੋਲ ਲੈ ਗਏ ਆ US ਸੁਪਰੀਮ ਕੋਰਟ ਦੇ ਵਿੱਚ ਉਹ ਕਹਿੰਦੇ ਆ ਵੀ ਸਾਨੂੰ ਜਿਹੜਾ ਆ ਇਹ ਜਿਹੜਾ ਬੈਨ ਲਾਇਆ ਹੈਗਾ ਆ ਉਹ ਇਹਨੂੰ ਲਾਗੂ ਰੱਖਿਆ ਜਾਵੇ। ਸੋ ਹੁਣ ਦੇਖੋ ਵੀ ਜਿਹੜੀ US ਦੀ ਸੁਪਰੀਮ ਕੋਰਟ ਆ ਉਹ ਕੀ ਡਿਸੀਜਨ ਇਹਦੇ ਹੱਕ ਦੇ ਵਿੱਚ ਜਾਂ ਇਹਦੇ ਅਗੇਂਸਟ ਦੇ ਵਿੱਚ ਦਿੰਦੀ ਆ। ਜੀ ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਕੱਲ੍ਹ ਜਿਹੜੇ ਗੂਗਲ ਦੇ ਜਿਹੜੇ CEO ਆ ਸੁੰਦਰ ਪਿਚਾਈ ਜਿਹੜੇ ਆ ਉਹ ਕਾਂਗਰੈਸ਼ਨਲ ਹੀਅਰਿੰਗ ਦੇ ਵਿੱਚ ਜਿਹੜੇ ਆ ਉਹਨਾਂ ਦਾ ਸਾਹਮਣਾ ਹੋਇਆ। ਉਹਨਾਂ ਨੂੰ ਕਈ ਜਿਹੜੇ ਆ ਔਖੇ ਸੌਖੇ ਜਿਹੜੇ ਸਵਾਲ ਆ ਉਹ ਪੁੱਛੇ ਗਏ ਵੀ ਖਾਸ ਕਰਕੇ ਵੀ ਜਿਹੜੀਆਂ ਟੈਕ ਕੰਪਨੀਜ਼ ਆ ਉਹਨਾਂ ਦਾ ਪ੍ਰਭਾਵ ਲੋਕਾਂ ਦੇ ਉੱਤੇ ਕਿਸ ਹਿਸਾਬ ਦੇ ਨਾਲ ਪੈ ਰਿਹਾ ਹੈ ਖਾਸ ਕਰਕੇ ਵੋਟਿੰਗ ਵਗੈਰਾ ਨੂੰ ਲੈ ਕੇ ਡਾਟਾ ਦੀ ਜਿਹੜੀ ਕਲੈਕਸ਼ਨ ਆ ਉਸ ਨੂੰ ਲੈ ਕੇ। ਜਦ ਉਹਨਾਂ ਨੂੰ ਖਾਸ ਕਰਕੇ ਡਾਟਾ ਕਲੈਕਸ਼ਨ ਦੇ ਬਾਰੇ ਜਿਹੜਾ ਪੁੱਛਿਆ ਗਿਆ ਤਾਂ ਜਿਹੜੇ ਸੁੰਦਰ ਪਿਚਾਈ CEO ਨੇ ਗੂਗਲ ਦੇ ਅਤੇ ਐਂਡਰੋਇਡ ਜਿਨ੍ਹਾਂ ਕੋਲ ਫੋਨਸ ਹੈਗੇ ਆ ਉਹਨਾਂ ਨੇ ਕਿਹਾ ਵੀ ਕਿਉਂ ਡਾਟਾ ਇੱਦਾਂ ਕਲੈਕਟ ਹੁੰਦਾ। ਕਹਿੰਦੇ ਵੀ ਇਹ ਤਾਂ ਸਾਰੇ ਲੋਕਾਂ ਨੂੰ ਪਤਾ ਆ
ਵੀ ਜਿਨ੍ਹਾਂ ਕੋਲ ਵੀ ਐਂਡਰੋਇਡ ਦੇ ਫੋਨਸ ਹੈਗੇ ਨੇ ਵੀ ਉਹ ਉਹਦੇ ਵਿੱਚ ਇਕਰਾਰ ਪਹਿਲੋਂ ਹੀ ਜਿਹੜਾ ਅਸੀਂ ਪਾਇਆ ਹੋਇਆ ਆ, ਚਾਹੇ ਉਹ ਹੁਣ ਦੇਖੋ ਇਹ ਕਹਿ ਰਿਹਾ ਵੀ ਉਹ ਬਹੁਤ ਛੋਟੇ ਅੱਖਰਾਂ 'ਚ ਆ ਵੀ ਅਸੀਂ ਤੁਹਾਡੀ ਇਨਫੋਰਮੇਸ਼ਨ ਜਿਹੜੀ ਆ ਉਹ ਕਲੈਕਟ ਕਰਾਂਗੇ। ਅੱਜ ਜਿੰਨੇ ਵੀ ਸਾਡੇ ਯੂਜ਼ਰਸ ਵੀ ਹੈਗੇ ਆ, ਪੰਜਾਬੀ ਰੇਡੀਓ ਵੀ ਸੁਣ ਰਹੇ ਆ, ਜਿਨ੍ਹਾਂ ਕੋਲ ਵੀ ਐਂਡਰੋਇਡ ਫੋਨ ਆ, ਤੁਸੀਂ ਆਪਣੇ ਗੂਗਲ ਮੈਪ ਸਾਰੇ ਜਾਣੇ ਵਰਤਦੇ ਹੀ ਹੋਣੇ ਆ ਵੀ ਜੇ ਤੁਸੀਂ ਉਸ ਦੇ ਵਿੱਚ ਤੁਸੀਂ ਦੇਖੋਗੇ ਜਾ ਕੇ ਵੀ ਓਲਡ ਪਲੇਸਿਸ ਦੇ ਵਿੱਚ ਜਾ ਕੇ ਤੁਸੀਂ ਕਿੱਥੇ ਗਏ ਆ, ਕਿੰਨੇ ਵਜੇ ਕਿਹੜੀ ਜਗ੍ਹਾ ਤੱਕ ਗਏ, ਕਿੰਨਾ ਚਿਰ ਤੁਸੀਂ ਉੱਥੇ ਰੁਕੇ, ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹ ਤੁਹਾਡੀ ਟਾਈਮ ਲਾਈਨ ਜਿਹੜੀ ਆ ਉਹ ਸੇਵ ਆ, ਉਹ ਤੁਹਾਨੂੰ ਦਿਖਾਈ ਜਿਹੜੀ ਆ ਉਹ ਦਿੰਦੀ ਆ। ਸੋ ਇਸ ਨੂੰ ਲੈ ਕੇ ਕਾਫੀ ਰੌਲਾ ਸੀਗਾ। ਇੱਕ ਕੱਲ ਕਹਿੰਦੇ ਹਾਸੇ ਵਾਲੀ ਗੱਲ ਉਦੋਂ ਵੀ ਜਦੋਂ ਪਈ, ਇੱਕ ਕਾਂਗਰਸ ਵੂਮਨ ਜ਼ੋਈ ਲੋਫਗ੍ਰੇਨ ਜਿਹੜੇ ਸੈਨੋਜ਼ੇ ਤੋਂ ਹੀ ਆ, ਇੱਥੋਂ ਸਾਡੀ ਲੋਕਲ ਹੀ ਹੈਗੀ ਜੀ, ਉਹਨਾਂ ਨੇ ਜਿਹੜਾ ਸੁਰਿੰਦਰ ਪਿਚਾਈ ਨੂੰ ਪੁੱਛਿਆ ਵੀ ਕਹਿੰਦੇ ਇੱਦਾਂ ਕਿਉਂ ਆ ਵੀ ਜਦੋਂ ਮੈਂ ਗੂਗਲ ਦੇ ਉੱਤੇ ਸਰਚ ਕਰਦੀ ਹਾਂ ਈਡੀਅਟ ਦੇ ਲਈ ਤੇ ਜਿਹੜੇ ਟਰੰਪ ਦੀਆਂ ਫੋਟੋਆਂ ਜਿਹੜੀਆਂ ਉਹ ਕਿਉਂ ਆ ਜਾਂਦੀਆਂ ਆ। ਤੇ ਜਿਹੜਾ ਗੂਗਲ ਦਾ CEO ਆ ਸੁਰਿੰਦਰ ਪਿਚਾਈ, ਉਹ ਦੱਸਣ ਲੱਗਾ ਆਪਣੀ ਟੈਸਟੀਫਾਈ ਕਰਨ ਦੇ ਵਿੱਚ, ਕਹਿੰਦੇ ਵੀ ਇਹਦੇ ਵਿੱਚ 200 ਫੈਕਟਰ ਜਿਹੜੇ ਐਲਗੋਰਿਦਮਸ ਜਿਹੜੀਆਂ ਉਹ ਦੇਖਦੀਆਂ ਨੇ ਤੇ ਫਿਰ ਜਿਹੜਾ ਆ ਉਹ ਸਰਚ ਰਿਜ਼ਲਟਸ ਤੁਹਾਡੇ ਸਾਹਮਣੇ ਜਿਹੜੇ ਉਹ ਪੇਸ਼ ਹੁੰਦੇ ਨੇ। ਤੇ ਨਾਲ ਦੇ ਨਾਲ ਬਾਅਦ ਦੇ ਵਿੱਚ ਜਿਹੜੇ ਉਹਨਾਂ ਨੂੰ ਇਹ ਵੀ ਪੁੱਛਿਆ ਗਿਆ ਵੀ ਕੀ ਕੋਈ ਜਾਣਾ ਇਸ ਨੂੰ ਮੈਨੂਪੂਲੇਟ ਵੀ ਕਰ ਸਕਦਾ ਆ ਵੀ ਤੁਹਾਨੂੰ ਕੋਈ ਵੱਖਰੇ ਸਰਚ ਰਿਜ਼ਲਟ ਦਿਖਾਉਣ, ਕਿਸੇ ਨੂੰ ਜਿਹੜੇ ਵੱਖਰੇ ਸਰਚ ਰਿਜ਼ਲਟ ਦਿਖਾਉਣ। ਕਹਿੰਦੇ ਇਹ ਨਾਮੁਮਕਿਨ ਵਾਲੀ ਗੱਲ ਆ ਵੀ ਜਿੰਨੇ ਲੋਕ ਜਿੰਨੇ ਪੱਧਰ ਦੇ ਉੱਤੇ ਇਸ ਨੂੰ ਵਰਤਦੇ ਆ ਵੀ ਕੋਈ ਇੱਕ ਜਾਣਾ ਜਾਂ ਮਲਟੀਪਲ ਗਰੁੱਪ ਆਫ ਪੀਪਲ ਵੀ ਜਿਹੜੇ ਆ ਇਸ ਨੂੰ ਜਿਹੜਾ ਮੈਨੂਪੂਲੇਟ ਕਰਕੇ ਜਿਹੜਾ ਤੁਹਾਨੂੰ ਉਹ ਦਿਖਾ ਸਕਣ, ਇਹ ਨਾਮੁਮਕਿਨ ਵਾਲੀ ਗੱਲ ਆ। ਕਹਿੰਦੇ ਇਹ ਨਾ ਸੋਚੋ ਵੀ ਪਰਦੇ ਪਿੱਛੇ ਕੋਈ ਇੱਕ ਛੋਟਾ ਜਿਹਾ ਬੰਦਾ ਬੈਠਾ ਆ ਤੇ ਜਦੋਂ ਤੁਸੀਂ ਸਰਚ ਕਰਦੇ ਆ ਤੇ ਉਹ ਫਿਰ ਲੱਭ ਕੇ ਤੁਹਾਨੂੰ ਜਿਹੜੀਆਂ ਚੀਜ਼ਾਂ ਦਿਖਾਉਂਦਾ ਆ। ਇਟਸ ਆਲ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਇਹ ਸਾਰਾ ਕੁਛ ਜਿਹੜਾ ਆ ਉਹ ਚੱਲ ਰਿਹਾ ਆ। ਇਹ ਵੀ ਦੱਸਦੇ ਜਾਈਏ ਵੀ ਇੱਕ ਜਿਹੜਾ ਰਿਪਰੈਜ਼ੈਂਟੇਟਿਵ ਸੀਗੇ ਉਹ ਆਪਣੇ ਆਈਫੋਨ ਫੜਾ ਕੇ ਜਿਹੜਾ ਆ ਸੁਰਿੰਦਰ ਪਿਚਾਈ ਨੂੰ ਜਿਹੜਾ ਦਿਖਾਉਣ ਲੱਗ ਗਏ ਤੇ ਕਹਿੰਦੇ ਵੀ ਇਹਦੇ ਵਿੱਚ ਇੱਦਾਂ ਕਿਉਂ ਆ। ਕਹਿੰਦੇ ਵੀ ਆਹ ਜਿਹੜਾ ਫੋਨ ਤੁਸੀਂ ਫੜਾਇਆ ਕਿ ਹੋਰ ਕੰਪਨੀ ਦਾ, ਮੇਰੇ ਨਾਲ ਮੇਰੀ ਕੰਪਨੀ ਵਾਲੀ ਜਿਹੜੀ ਆ ਉਹ ਗੱਲ ਕੀਤੀ ਜਾ। ਸੋ ਬਿਲਕੁਲ ਸਰੋਤਿਆਂ ਨੂੰ ਦੱਸਦੀ ਗਈ ਹੈ, ਜਦੋਂ ਦੀਆਂ USA ਦੇ ਵਿੱਚ 2016 'ਚ ਇਲੈਕਸ਼ਨ ਹੋਈਆਂ ਉਹ ਤੋਂ ਬਾਅਦ ਜਿਹੜੀਆਂ ਵੱਡੀਆਂ ਕੰਪਨੀਆਂ ਆ, ਖਾਸ ਕਰਕੇ ਸੋਸ਼ਲ ਮੀਡੀਆ ਦੇ ਨਾਲ ਰਿਲੇਟਡ, ਚਾਹੇ ਉਹ ਫੇਸਬੁੱਕ ਆ, ਗੂਗਲ ਹੈਗੀ, ਯਾਹੂ ਆ ਜਾਂ ਹੋਰ, ਇਹ ਕਾਫੀ ਜਿਹੜੀ ਆ ਇਹਨਾਂ ਦੀ ਸਕਰੂਟਨੀ ਜਿਹੜੀ ਆ ਹੋ ਰਹੀ ਆ, ਕਾਫੀ ਇਹ ਪੋਲੀਟੀਸ਼ੀਅਨਾਂ ਦੇ ਨਜ਼ਰਾਂ 'ਚ ਆਈਆਂ ਆ। ਕਿਉਂਕਿ ਕੀ ਆ, ਗੂਗਲ ਦੇ ਉੱਤੇ ਕਾਫੀ ਕੇਸ ਜਿਹੜੇ ਚੱਲ ਰਹੇ ਹੈਗੇ ਆ ਕਿ ਇਹ ਵੀ ਟਰਾਈ ਹੋ ਰਹੀ ਆ ਵੀ ਕਹਿੰਦੇ ਜਿਹੜੇ ਕੰਜ਼ਰਵੇਟਿਵ ਵਿਚਾਰਾਂ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਸਪਰੈਸ ਕੀਤਾ ਜਾਂਦਾ ਆ। ਇੱਥੇ ਸੈਨ ਫਰਾਂਸਿਸਕੋ ਦੀ ਅਟਾਰਨੀ ਹਰਮੀਤ ਢਿੱਲਨ ਆ, ਉਸ ਨੇ ਕਾਫੀ ਜਿਹੜੇ ਲੋਕ ਆ ਉਹਨਾਂ ਵੱਲੋਂ ਲਾ ਸੂਟ ਜਿਹੜੇ ਫਾਈਲ ਕੀਤੇ ਹੋ ਆ ਗੂਗਲ ਦੇ ਅਗੇਂਸਟ। ਤੇ ਉਹ ਕਹਿੰਦੇ ਵੀ ਜੇ ਗੂਗਲ ਸੱਚਮੁੱਚ ਹੀ ਕਹਿੰਦੇ ਵੀ ਅਸੀਂ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਆ ਤੇ ਜਦੋਂ ਫਿਰ ਉਹ ਚਾਈਨਾ ਦੇ ਵਿੱਚ ਜਾਂਦੇ ਆ ਤੇ ਉਹ ਬਲੌਕ ਕਰ ਦਿੰਦੇ। ਜਿਹੜੇ ਚਾਈਨਾ ਵਾਲੇ ਕਹਿੰਦੇ ਆ ਵੀ ਨਹੀਂ ਤੁਸੀਂ ਆਹ ਜਿਹੜੇ ਵਰਡਸ ਆ, ਚਾਹੇ ਉਹ ਹਿਊਮਨ ਰਾਈਟਸ ਦੇ ਆ ਜਾਂ ਫਰੀਡਮ ਰਿਲੇਟਡ ਕੋਈ ਵੀ, ਉਹ ਕਿਉਂ ਬੰਦ ਕਰਦੇ ਆ। ਈਵਨ ਕਹਿੰਦੇ ਇੱਥੋਂ ਤੱਕ ਹੋਇਆ ਇੱਕ ਚਾਈਨਾ ਦਾ ਸੈਕੰਡ ਲੈਵਲ ਦਾ ਪੋਲੀਟੀਸ਼ੀਅਨ, ਉਹ ਜਦੋਂ ਨਿਊਯਾਰਕ ਦੇ ਵਿੱਚ ਆਇਆ ਉਹਦੇ ਨਾਲ ਵੀ ਰਿਲੇਟਡ ਜਿਹੜੀ ਕੋਈ ਇੱਦਾਂ ਦੇ ਸ਼ਬਦ ਸੀਗੇ ਉਹ ਗੂਗਲ ਵੱਲੋਂ ਬਲੌਕ ਕੀਤੇ ਗਏ। ਸੋ ਇਸ ਇਸ਼ੂ ਅਨਫੋਰਚੂਨੇਟ ਪਾਰਟ ਇਹ ਹੈ ਵੀ ਸਾਡੇ ਜਿਹੜੇ ਬਹੁਤ ਸਾਰੇ ਕਾਂਗਰਸਮੈਨ ਜਾਂ ਸੈਨੇਟਰ ਆ ਉਹਨਾਂ ਨੂੰ ਟੈਕਨੋਲੋਜੀ ਦਾ ਨਹੀਂ ਪਤਾ ਹੈਗਾ। ਸੋ ਉਹ ਇਹ ਜਿਹੜੇ ਸ਼ਬਦ ਜਾਂ ਜਿਹੜਾ ਇਹ ਕੰਮ ਹੈਗਾ ਇਹ ਸਿਰਫ ਟੈਕਨੋਲੋਜੀ ਨਾਲ ਰਿਲੇਟਡ ਜਿਹੜੇ ਲੋਕ ਆ ਉਹੀ ਜਿਹੜੇ ਸਮਝ ਸਕਦੇ ਆ। ਪਰ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਪ੍ਰਾਈਵੇਸੀ ਦਾ ਜਿਹੜਾ ਖਤਰਾ ਬਣਿਆ ਹੋਇਆ ਆ, ਹਰ ਇੱਕ ਬੰਦਾ ਜਿਹੜਾ ਆ ਉਹਨੂੰ ਕੋਈ ਨਾ ਕੋਈ ਜਿਹੜਾ ਮੋਨੀਟਰ ਕਰ ਰਿਹਾ। ਈਵਨ ਤੁਸੀਂ ਖਾ ਕੀ ਰਹੇ ਆ, ਪੀ ਕੀ ਰਹੇ ਆ, ਪਹਿਨ ਕੀ ਰਹੇ ਆ, ਕਿੱਥੇ ਜਾ ਰਹੇ ਆ, ਕਿੱਥੋਂ ਆ ਰਹੇ ਆ, ਕਿੱਦਾਂ ਦੀ ਚੀਜ਼ ਤੁਸੀਂ ਦੇਖ ਰਹੇ ਆ, ਕਿੱਦਾਂ ਦੀ ਪਸੰਦ ਕਰਦੇ ਆ, ਇਹ ਸਾਰਾ ਕੁਝ ਜਿਹੜਾ ਆ ਇਹ ਜਿਹੜੀਆਂ ਕੰਪਨੀਆਂ ਤੁਹਾਡੀ ਮੋਨੀਟਰ ਕਰ ਰਹੀਆਂ ਤੇ ਉੱਦਾਂ ਦਾ ਹੀ ਸਮਾਨ ਵੇਚਣ ਲਈ ਤੁਹਾਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ। ਦੇਖੋ ਜੀ ਅੱਜ ਦੇ ਯੁੱਗ ਦੇ ਵਿੱਚ ਹਰਜੋਤ ਸਿੰਘ ਜੀ ਜਿਹੜਾ ਡਾਟਾ ਆ ਉਹੀ ਪ੍ਰਧਾਨ ਆ, ਜਿਹੜਾ ਮਨੀ ਆ ਉਹਦੇ ਵਿੱਚੋਂ ਹੀ ਲੋਕਾਂ ਦੇ ਟ੍ਰੈਂਡ ਨਿਕਲਦੇ ਆ, ਉਹੀ ਸਾਰਾ ਕੁਝ ਦੇਖ ਰਹੇ ਆ ਵੀ ਕੀ ਚੀਜ਼ ਇਹਨੇ ਖਰੀਦਣੀ ਆ, ਕਿਹਦੀ ਇਹ ਜਿਹੜੀ ਇੱਛਾ ਹੈਗੀ ਆ, ਕੀ ਖਰੀਦਣੀ ਆ, ਆਲਰੇਡੀ ਇਹ ਕਰ ਰਿਹਾ ਆ। ਸੋ ਉਹਦੇ ਹਿਸਾਬ ਦੇ ਨਾਲ ਤੁਹਾਨੂੰ ਐਡਸ ਵਗੈਰਾ ਜਿਹੜੀਆਂ ਦਿਖਦੀਆਂ ਰਹਿੰਦੀਆਂ, ਜਿਹੜੀਆਂ ਤੁਹਾਡੇ ਮਨ ਦੇ ਉੱਤੇ ਪ੍ਰਭਾਵ ਪਾਉਂਦੀਆਂ। ਤੇ ਜਿੱਦਾਂ ਹਰਜੋਤ ਜੀ ਨੇ ਪਹਿਲਾਂ ਦੱਸਿਆ ਵੀ
ਜਿਹੜਾ ਕੈਂਬਰਿਜ ਐਨਾਲਿਟਿਕਾ ਦਾ ਜਿਹੜਾ ਮਸਲਾ ਸੀਗਾ ਉਹ ਬਹੁਤ ਜਿਹੜਾ ਰੌਲਾ ਪਿਆ, ਕਿਉਂਕਿ ਇਹਨਾਂ ਨੂੰ ਵੀ ਜਿਹੜਾ ਕੱਲ੍ਹ ਇਸ ਦੇ ਵਿੱਚ ਪੁੱਛਿਆ ਗਿਆ ਵੀ ਜਦੋਂ ਤੁਹਾਨੂੰ ਪਤਾ ਸੀਗਾ ਵੀ ਬਹੁਤ ਸਾਰੀਆਂ ਜਿਹੜੀਆਂ ਪੋਲੀਟੀਕਲ ਐਡਸ ਆ ਰਹੀਆਂ ਜਾਂ ਕੁਛ ਇੱਦਾਂ ਦੇ ਆ ਰਹੇ ਆ ਵੀ ਉਹਦੇ ਵਿੱਚ ਤੁਹਾਨੂੰ ਪੇਮੈਂਟ ਉਹ ਰਸ਼ੀਅਨ ਰੂਬਲਸ ਦੇ ਨਾਲ ਜਿਹੜੇ ਉਹ ਕਰ ਰਹੇ ਆ, ਅਤੇ ਤੁਸੀਂ ਫਿਰ ਵੀ ਜਿਹੜੇ ਅਮਰੀਕਾ ਦੇ ਨਾਲ ਸੰਬੰਧਿਤ ਪੋਲੀਟੀਕਲ ਗੱਲਾਂ ਜਿਹੜੀਆਂ ਹੈ ਉਹਨਾਂ ਦੀ ਐਡਸ ਦੀਆਂ ਜਿਹੜੀਆਂ ਕਿਉਂ ਜਿਹੜੀਆਂ ਉਹ ਲੈ ਰਹੇ ਹੋ ਅਤੇ ਉਹ ਤੁਸੀਂ ਕਿਉਂ ਲੈ ਆਈਆਂ। ਕਹਿੰਦੇ ਵੀ ਸਾਡੇ ਕੋਲ ਜਿਹੜੀ ਅਸੀਂ ਮੰਨਦੇ ਹਾਂ ਵੀ ਉਦੋਂ ਜਿਹੜੀਆਂ ਗਲਤੀਆਂ ਹੋਈਆਂ ਆ, ਪਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਇਸ ਚੀਜ਼ ਦੇ ਪ੍ਰਤੀ ਜ਼ਰੂਰ ਧਿਆਨ ਜਿਹੜਾ ਉਹ ਰੱਖਾਂਗੇ। ਸੇਮ ਥਿੰਗ ਜਿਹੜੀ ਫੇਸਬੁੱਕ ਨੂੰ ਲੈ ਕੇ ਵੀ ਜਿਹੜੀ ਆ ਉਹ ਚੱਲ ਰਹੀ ਆ। ਫੇਸਬੁੱਕ ਉੱਦਾਂ ਕਾਫੀ ਡਾਊਨ ਜਿਹੜੀ ਆ ਆਲਰੇਡੀ ਪਿਛਲੇ ਇਸ ਸਾਲ ਦੇ ਵਿੱਚ ਕਾਫੀ ਜ਼ਿਆਦਾ ਡਾਊਨ ਜਿਹੜੀ ਉਹ ਗਈ ਹੈ, ਅਤੇ ਲੋਕਾਂ ਦਾ ਬਹੁਤ ਜ਼ਿਆਦਾ ਭਰੋਸਾ ਉਸ ਤੋਂ ਜਿਹੜਾ ਉਹ ਉੱਠਿਆ ਵੀ ਆ। ਹੁਣ ਰੀਸੈਂਟਲੀ ਜਿਹੜੇ ਫੇਸਬੁੱਕ ਦੇ CEO ਮਾਰਕ ਜ਼ਕਰਬਰਗ ਦੀ ਈਮੇਲਾਂ ਲੀਕ ਹੋਈਆਂ, ਉਸ ਦੇ ਵਿੱਚ ਇਹ ਪਤਾ ਲੱਗਾ ਵੀ ਯੂਜ਼ਰ ਡਾਟਾ ਜਿਹੜਾ ਉਹ ਵੇਚਣ ਦੇ ਲਈ ਲੋਕਾਂ ਤੋਂ ਭਾਅ ਜਿਹੜਾ ਉਹਨਾਂ ਦੇ ਨਾਲ ਜਿਹੜਾ ਹਿਸਾਬ ਨਾਲ ਕਰ ਰਿਹਾ ਸੀਗਾ ਵੀ ਤੁਸੀਂ ਕਿੰਨੇ ਦਿੰਦੇ ਹੋ ਇਹ ਜਿਹੜੀ ਇਨਫੋਰਮੇਸ਼ਨ ਦੇ ਲਈ, ਜਦ ਕਿ ਉਹ ਲੋਕਾਂ ਨੂੰ ਇਹ ਕਹਿੰਦੇ ਆ ਵੀ ਅਸੀਂ ਕਦੀ ਵੀ ਤੁਹਾਡਾ ਜਿਹੜਾ ਡਾਟਾ ਆ ਉਹ ਸ਼ੇਅਰ ਜਿਹੜਾ ਕਦੀ ਵੀ ਨਹੀਂ ਕਰਦੇ, ਪਰ ਇਹਨਾਂ ਨੇ ਤੁਹਾਨੂੰ ਜਿਹੜਾ ਪੈਨੀਆਂ ਦੇ ਉੱਤੇ ਜਿਹੜਾ ਉਹ ਜ਼ਰੂਰ ਵੇਚ ਦੇਣਾ ਹੈ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ ਆਲ ਓਵਰ ਦੀ ਵਰਲਡ, ਚਾਹੇ ਤੁਸੀਂ ਕੋਈ ਵਿਜ਼ਟਰ ਵੀਜ਼ੇ ਦੀ USA 'ਚ ਟਰਾਈ ਕਰਦੇ ਆ, ਸੋਸ਼ਲ ਮੀਡੀਆ ਨੂੰ ਹੁਣ ਇੱਥੇ ਦੀਆਂ ਜਿਹੜੀਆਂ ਇਮੀਗ੍ਰੇਸ਼ਨ ਅਥਾਰਟੀਆਂ ਬਹੁਤ ਦੇਖਦੀਆਂ ਆ ਵੀ ਤੁਸੀਂ ਕੀ ਪੋਸਟ ਕਰ ਰਹੇ ਹੋ, ਕਿਹਦੇ ਸਮਰਥਨ ਕਰ ਰਹੇ ਹੋ, ਚਾਹੇ ਤੁਸੀਂ ਕੈਨੇਡਾ ਤੋਂ ਇੱਥੇ ਆ ਰਹੇ ਹੋ, UK ਤੋਂ ਆ ਰਹੇ ਹੋ। ਤੇ ਪਿਛਲੀਆਂ ਖਬਰਾਂ ਆਈਆਂ ਵੀ ਬਹੁਤ ਸਾਰੇ ਲੋਕ ਜਿਹੜੇ ਆ ਡਿਪੋਰਟ ਕੀਤੇ ਗਏ ਜਾਂ ਅਰੈਸਟ ਵੀ ਕੀਤੇ ਗਏ। ਇੱਕ ਕੀ ਹੁੰਦਾ ਆ ਵੀ ਕਈ ਵਾਰੀ ਤੁਹਾਡੇ ਜਿਹੜਾ ਫੋਨ ਆ, ਤੁਸੀਂ ਕਈਆਂ ਨੇ ਫੇਸਬੁੱਕ ਆਪਣੇ ਫੋਨ ਤੇ ਵੀ ਓਪਨ ਕੀਤਾ ਹੋਇਆ ਆ, ਗਲਤ ਮੈਸੇਜ ਗੰਦੇ ਮੰਦੇ ਮੈਸੇਜ ਲੋਕ ਭੇਜਦੇ ਰਹਿੰਦੇ ਆ ਤੇ ਤੁਸੀਂ ਓਪਨ ਕਰ ਦਿੰਦੇ ਹੋ, ਜਾਂ ਕੋਈ ਬੱਚਿਆਂ ਦੀ ਪੋਰਨੋਗ੍ਰਾਫੀ ਦੀ ਤੁਸੀਂ ਓਪਨ ਕਰ ਲੈਂਦੇ ਆ, ਤੁਹਾਡੇ ਸੇਵਡ ਰਹਿੰਦੇ ਆ। ਤੇ ਅੱਜ ਕੱਲ ਮੈਜੋਰਟੀ ਆਫ ਦਾ ਟਾਈਮ ਤੁਹਾਡਾ ਫੋਨ ਉਹ ਸਕੈਨ ਕਰਦੇ ਆ ਹੋਮਲੈਂਡ ਸਿਕਿਉਰਿਟੀ ਵਾਲੇ, ਤੁਹਾਡੇ ਤੋਂ ਅਨਲੌਕ ਕਈ ਦੇਖੋ ਇਹਦੇ ਤੇ ਵਿਵਾਦ ਹੈਗਾ ਆ ਵੀ ਕੋਈ ਕਹਿੰਦੇ ਵੀ ਕਰਾ ਸਕਦੇ ਆ, ਹੋਮਲੈਂਡ ਸਿਕਿਉਰਿਟੀ ਵਾਲੇ ਕਹਿੰਦੇ ਵੀ ਅਸੀਂ ਸਾਡੀ ਮਰਜ਼ੀ ਆ, ਜੇ ਸਾਨੂੰ ਸ਼ੱਕ ਹੁੰਦਾ ਤੇ ਅਸੀਂ ਇੱਥੋਂ ਅਨਲੌਕ ਕਰਾ ਕੇ ਅਸੀਂ ਇਨਫੋਰਮੇਸ਼ਨ ਦੀ ਜਿਹੜੀ ਆ ਉਹ ਚੈੱਕ ਕਰ ਸਕਦੇ ਆ। ਸੋ ਇਹ ਬਹੁਤ ਵੱਡਾ ਕਰਦੇ ਆ ਕੋਈ ਇਦਾਂ ਦੀ ਪਿਕਚਰ ਤੁਹਾਡੇ ਫੋਨ 'ਚ ਪਾਈ ਗਈ ਜਾਂ ਕੁਛ ਵੀ ਹੋਏ, ਤੁਸੀਂ ਤੁਹਾਨੂੰ ਅਰੈਸਟ ਕਰ ਸਕਦੇ ਆ, ਡਿਪੋਰਟ ਕਰ ਸਕਦੇ ਆ। ਸੋ ਇਹ ਜਿਹੜਾ ਇਹ ਵੀ ਇੱਕ ਬਹੁਤ ਜਿਹੜਾ ਮਾੜਾ ਕੰਮ ਚੱਲ ਰਿਹਾ ਹੈਗਾ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪਲੀਜ਼ ਜੋ ਤੁਸੀਂ ਦੇਖਦੇ ਆ ਪੜ੍ਹਦੇ ਆ ਉਹਨੂੰ ਬੜੇ ਧਿਆਨ ਨਾਲ ਦੇਖੋ। ਬਹੁਤ ਗਲਤ ਈਮੇਲਾਂ ਆਉਂਦੀਆਂ, ਉੱਦਾਂ ਹੀ ਨਾ ਖੋਲ੍ਹ ਦਿਆ ਕਰੋ। ਉਹਨੂੰ ਲੱਗਦਾ ਜੇ ਤੁਹਾਨੂੰ ਕੋਈ ਗਲਤ ਆ ਤੇ ਉਹਨੂੰ ਉੱਥੇ ਹੀ ਜਿਹੜੀ ਅਵੋਇਡ ਕਰੋਗੇ। ਬਿਲਕੁਲ। ਸੋ WhatsApp ਦੇ ਉੱਤੇ ਵੀ ਬਹੁਤ ਜਿਹੜਾ ਇੱਦਾਂ ਦਾ WhatsApp ਨੇ ਤਾਂ ਬਹੁਤ ਗੰਦ ਪਾਇਆ। WhatsApp ਦੇ ਨਾਲ ਇੰਡੀਆ ਦੇ ਵਿੱਚ ਆਪਾਂ ਦੇਖਿਆ ਕਿਸ ਤਰ੍ਹਾਂ ਜਿਹੜੀ ਮੌਬ ਲਿੰਚਿੰਗ ਹੋ ਰਹੀ ਆ, ਗਲਤ ਅਫਵਾਹਾਂ ਫੈਲਾ ਕੇ ਕਦੇ ਕਿਸੇ ਲੋਕ ਇਕੱਠੇ ਹੋ ਕੇ ਕਿਸੇ ਨੂੰ ਮਾਰ ਦਿੰਦੇ, ਕਿਸੇ ਨੂੰ ਮਾਰ ਦਿੰਦੇ ਆ। ਇਹ ਜਿਹੜਾ ਨਾ ਬਹੁਤ ਗਲਤ ਪ੍ਰਚਾਰ ਹੋ ਰਿਹਾ ਤੇ ਜਨਤਾ ਉੱਥੇ ਵਿਹਲੀ ਬੜੀ ਆ ਤੇ ਇਹੀ ਕੰਮ ਕਰੀ ਜਾਂਦੀ ਵਿਹਲੀ ਬੈਠੀ। ਬਿਲਕੁਲ ਬਿਲਕੁਲ। ਤੇ ਇੱਥੇ ਵੀ ਜਿਹੜਾ ਹਰਜੋਤ ਸਿੰਘ ਜੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਅਜਿਹੇ ਪ੍ਰਚਾਰ ਦੇ ਅਧੀਨ ਜਿਹੜੇ ਉਹ ਆ ਜਾਂਦੇ ਨੇ ਤੇ ਉਹਦੇ ਕਰਕੇ ਜਿਹੜੀ ਪ੍ਰੋਬਲਮ ਆ ਉਹ ਫਿਰ ਵੱਧ ਜਾਂਦੀ ਆ ਵੀ ਲੋਕ ਜਿਹੜੇ ਉਹ ਫਸ ਜਾਂਦੇ ਨੇ। ਸੋ ਜ਼ਰੂਰ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਕਰੋ। ਅੱਗੇ ਵੀ ਲੋਕ ਜਿਹੜੇ ਟੈਕਨੋਲੋਜੀ ਤੋਂ ਬਗੈਰ ਜਿਹੜਾ ਰਹਿੰਦੇ ਸੀ, ਇੰਨਾ ਜ਼ਿਆਦਾ ਇਸ ਦੇ ਉੱਤੇ ਨਿਰਭਰ ਹੋਣਾ ਉਹ ਵੀ ਜਿਹੜੇ ਖਤਰੇ ਵਾਲੀ ਗੱਲ ਹੀ ਆ। ਹੁਣ ਤੁਸੀਂ ਆਪਾਂ ਜੇ ਆਪ ਹੀ ਗੱਲ ਕਰ ਲਈਏ, ਅੱਗੇ ਸਾਰਿਆਂ ਨੂੰ ਘੱਟੋ ਘੱਟ ਨਹੀਂ ਤਾਂ 10-15 ਫੋਨ ਨੰਬਰ ਜਿਹੜੇ ਆਪਣੇ ਸਾਰਿਆਂ ਦੇ ਯਾਦ ਹੁੰਦੇ ਸੀ, ਹੁਣ ਤਾਂ ਆਪਣਾ ਵੀ ਤੇ ਆਪਣੇ ਨਾਲ ਦੇ ਦਾ ਵੀ ਜਿਹੜਾ ਯਾਦ ਕਰਨਾ ਆ ਉਹ ਵੀ ਮੁਸ਼ਕਿਲ ਜਿਹੜਾ ਹੋਇਆ ਰਹਿੰਦਾ ਹੈ। ਸੋ ਬੜੀ ਜਿਹੜੀ ਇਸ ਟੈਕਨੋਲੋਜੀ ਦਾ ਫਾਇਦਾ ਵੀ ਬੜਾ ਆ ਤੇ ਨੁਕਸਾਨ ਵੀ ਜਿਹੜਾ ਇਸ ਦੇ ਕਰਕੇ ਬਹੁਤ ਹੋ ਰਿਹਾ। ਚਲੋ ਹਰਜੋਤ ਸਿੰਘ ਜੀ ਜ਼ਰੂਰ, ਪਰ ਇਹ ਆ ਵੀ ਜਿੰਨੀਆਂ ਵੀ ਇਹ ਟੈਕ ਕੰਪਨੀਜ਼ ਆ ਇਹਨਾਂ ਨੇ ਤੁਹਾਡਾ ਡਾਟਾ ਇਨਫੋਰਮੇਸ਼ਨ ਜਿਹੜੀ ਆ ਉਹ ਖਿੱਚੀ ਹੋਈ ਜਾਣੀ ਆ, ਅੱਗੇ ਜਿਹੜੀ ਉਹ ਵੇਚੀ ਹੋਈ ਜਾਣੀ ਆ। ਤੁਸੀਂ ਇੰਨੀ ਟਰਾਈ ਕਰੋ ਵੀ ਘੱਟ ਤੋਂ ਘੱਟ ਇਨਫੋਰਮੇਸ਼ਨ ਜਿਹੜੀ ਆ ਉਹਨਾਂ ਤੱਕ ਜਿਹੜੀ ਆ ਤੁਸੀਂ ਪਹੁੰਚਾਓ, ਉਹਨਾਂ ਨੂੰ ਤੁਸੀਂ ਘੱਟ ਤੋਂ ਘੱਟ ਇਨਫੋਰਮੇਸ਼ਨ ਦੇਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰੋ। ਤੇ ਹਰਜੋਤ ਸਿੰਘ ਜੀ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਜੀਤ ਸਿੰਘ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਜੱਟ ਸਿੱਖ ਬੈਂਸ ਪਰਿਵਾਰ ਦਾ 31 ਸਾਲਾ ਲੜਕਾ